ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਪੰਜਾਬੀ ਟੈਕ ਟਾਕ। ਹਰ ਸੋਮਵਾਰ ਨੂੰ 3 ਤੋਂ 4 ਵਜੇ ਦੇ ਵਿੱਚ ਇਹ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਕੀ ਕੁਛ ਨਵਾਂ ਚੱਲ ਰਿਹਾ, ਕੀ ਉਥਲ ਪੁਥਲ ਹੋ ਰਹੀ ਆ, ਕੀ ਤੜਥੱਲੀ ਮਚੀ ਆ, ਕੀ ਤਬਦੀਲੀਆਂ ਆ ਰਹੀਆਂ ਆ, ਤੇ ਜਾਂ ਵੱਖ-ਵੱਖ ਟੈਕਨੋਲੋਜੀਜ਼ ਕਿੱਦਾਂ ਕੰਮ ਕਰਦੀਆਂ ਆ, ਆਪਣੀ ਜ਼ਿੰਦਗੀ ਦੇ ਉੱਤੇ ਕੀ ਅਸਰ ਪਾ ਸਕਦੀਆਂ ਆ, ਉਹ ਸਭ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਜੀ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਯੋਗ ਸਰੋਤਿਆਂ ਦਾ ਨਿੱਘਾ ਜੀ ਆਇਆ ਆਖਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਚਲੰਤ ਟੈਕਨੋਲੋਜੀ ਦੇ ਸੰਬੰਧਿਤ ਮਸਲਿਆਂ ਦੀਆਂ, ਤੇ ਉਹਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਫਿਊਚਰ ਵਿੱਚ ਜਾਂ ਆਉਣ ਵਾਲੇ ਸਮੇਂ ਵਿੱਚ ਕੀ ਚੱਲ ਰਿਹਾ, ਫਿਊਚਰ ਵਿੱਚ ਕੀ ਆ ਰਿਹਾ, ਤੇ ਇਹਨੇ ਸਾਨੂੰ ਸਾਡੀ ਲਾਈਫ ਨੂੰ, ਬਿਜ਼ਨੈਸਿਸ ਨੂੰ ਕਿੱਦਾਂ ਇੰਪੈਕਟ ਕਰਨਾ, ਤੇ ਉਹ ਚੀਜ਼ਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਿੱਧ ਪੱਧਰੇ ਪੰਜਾਬੀ ਅੱਖਰਾਂ ਦੇ ਵਿੱਚ ਪੰਜਾਬੀ ਆਪਣੀ ਭਾਸ਼ਾ ਦੇ ਵਿੱਚ ਆਪਣੇ ਲੋਕਾਂ ਤੱਕ, ਪੰਜਾਬੀ ਕਮਿਊਨਿਟੀ ਤੱਕ ਜਿਹੜੀ ਆ ਜਾਣਕਾਰੀ ਪਹੁੰਚਾਈ ਜਾਏ। ਸੋ ਲਾਈਕ ਮੈਂ ਅੱਜ ਦੇ ਟਾਕ ਸ਼ੋ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਸਾਰੇ ਜਿਹੜੇ ਸਰੋਤੇ ਤੇ ਵਿਊਅਰਸ ਦਾ, ਜਿਹੜੇ ਸਾਨੂੰ ਵੱਖ-ਵੱਖ ਜਗ੍ਹਾ ਤੇ ਮਿਲਦੇ ਆ ਤੇ ਫੀਡਬੈਕ ਦਿੰਦੇ ਆ, ਹੌਸਲਾ ਅਫਜ਼ਾਈ ਕਰਦੇ ਆ, ਤੇ ਕਨਵਰਸੇਸ਼ਨ ਸਾਡੇ ਨਾਲ ਕਰਦੇ ਆ। ਸੋ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸੋ ਅੱਜ ਇੱਕ ਵਾਰ ਫੇਰ ਲੈ ਕੇ ਆਏ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਨੂੰ, ਕੁਛ ਨਵੀਆਂ ਗੱਲਾਂ ਬਾਤਾਂ ਇਸ ਅੱਜ ਦੇ ਟਾਕ ਸ਼ੋ ਵਿੱਚ ਕਰਾਂਗੇ ਜੀ। ਬਿਲਕੁਲ। ਸੋ ਜਿੱਦਾਂ ਹਰਵਿੰਦਰ ਜਿਹੜਾ ਦੱਸ ਰਿਹਾ, ਸੋ ਸਾਰਿਆਂ ਦਾ ਧੰਨਵਾਦ ਜਿਹੜੇ ਆਪਾਂ ਨੂੰ ਮਿਲਦੇ ਆ ਤੇ ਗੱਲਬਾਤ ਕਰਦੇ ਆ। ਬਹੁਤ ਸਾਰੇ ਲੋਕ ਇਸ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਹੇ। ਇਹੀ ਆਪਣੀ ਕੋਸ਼ਿਸ਼ ਆ ਵੀ ਆਪਣੀ ਕਮਿਊਨਿਟੀ ਨੂੰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਪਤਾ ਹੋਵੇ। ਇਨਫੋਰਮਡ ਡਿਸੀਜਨ ਜਿਸ ਨੂੰ ਆਖਿਆ ਜਾਂਦਾ, ਵੀ ਜਾਣਕਾਰੀ ਹੁੰਦੇ ਹੋਏ ਜਿਹੜਾ ਤੁਸੀਂ ਫੈਸਲਾ ਲੈਂਦੇ ਆ, ਤੇ ਇੱਕ ਬਗੈਰ ਜਾਣਕਾਰੀ ਤੋਂ ਜਾਂ ਅੱਧੀ ਜਾਣਕਾਰੀ ਦੇ ਨਾਲ ਲਿਆ ਹੋਏ ਫੈਸਲੇ ਦੇ ਵਿੱਚ ਫਰਕ ਹੁੰਦਾ, ਉਹ ਨੁਕਸਾਨ ਕਰ ਸਕਦਾ। ਸੋ ਸਾਡੀ ਕੋਸ਼ਿਸ਼ ਆ ਵੀ ਆਪਾਂ ਤੁਹਾਨੂੰ ਵੱਧ ਤੋਂ ਵੱਧ ਤੇ ਸਟੀਕ ਤੇ ਠੋਸ ਜਾਣਕਾਰੀ ਜਿਹੜੀ ਉਹ ਦੇ ਸਕੀਏ। ਗੱਲਬਾਤ ਦੀ ਸ਼ੁਰੂਆਤ ਟੈਕਨੋਲੋਜੀ ਦੀ ਦੁਨੀਆ 'ਚ ਹੁਣ ਜਿਹੜੀਆਂ ਵੀ ਗੱਲਾਂ ਆ ਉਹ AI ਤੋਂ ਬਗੈਰ ਨਹੀਂ ਹੋਣਗੀਆਂ। ਉਹਦੇ ਬਾਰੇ ਚਰਚਾ ਜਿਹੜੀ ਉਹ ਲਗਾਤਾਰ ਚੱਲਦੀ ਰਹਿੰਦੀ ਆ। AI ਇੱਕ ਅਜਿਹਾ ਹਿੱਸਾ ਬਣ ਚੁੱਕਾ ਹੈ ਆਪਣੀ ਜ਼ਿੰਦਗੀ ਦਾ ਵੀ ਉਸ ਤੋਂ ਬਗੈਰ ਹੁਣ ਉਸਨੂੰ ਜ਼ਿੰਦਗੀ ਨੂੰ ਸੋਚਣਾ ਇੱਕ ਡਿਫਰੈਂਟ ਜੀ ਜਿਹੜੀ ਕੜੀ ਆ ਉਹ ਬਣ ਗਈ ਆ। ਐਨਵੀਡੀਆ ਤੋਂ ਸ਼ੁਰੂਆਤ ਕਰਦੇ ਹਾਂ। ਪਿਛਲੀ ਵਾਰ ਆਪਾਂ ਗੱਲ ਕਰ ਰਹੇ ਸੀ ਵੀ $3.5 ਟ੍ਰਿਲੀਅਨ ਤੋਂ ਵੱਧ ਦੀ ਲਾਗਤ ਵਾਲੀ ਉਹ ਕੰਪਨੀ ਬਣ ਗਈ ਆ। ਕੰਪਨੀ ਬਣਾਉਂਦੀ ਕੀ ਆ? ਚਿਪਸ ਬਣਾਉਂਦੀ ਆ, ਗ੍ਰਾਫਿਕ ਕਾਰਡਸ ਬਣਾਉਂਦੇ ਆ। AI ਦੇ ਲਈ ਉਹਨਾਂ ਦੀਆਂ ਚਿਪਸ ਵਰਤੀਆਂ ਜਾਂਦੀਆਂ। ਡਿਮਾਂਡ ਬਹੁਤ ਜ਼ਿਆਦਾ ਆ ਤੇ ਕਿਤੇ ਦਾ ਕਿਤੇ ਜਿਹੜਾ ਉਹ ਪਹੁੰਚ ਚੁੱਕੀ ਆ। ਇਹ ਐਨਵੀਡੀਆ ਦੇ ਕੁਛ ਮਾਡਲ ਅਜਿਹੇ ਹਰਵਿੰਦਰ ਸਾਹਮਣੇ ਆਏ ਆ ਜਿਹੜੇ ਇਹ ਦਿਖਾ ਰਹੇ ਆ ਵੀ ਉਹ ਆਵਾਜ਼ਾਂ ਨੂੰ ਮੋਡੀਫਾਈ ਕਰ ਸਕਦੇ ਆ, ਉਹਨਾਂ ਵਿੱਚ ਤਬਦੀਲੀਆਂ ਕਰ ਸਕਦੇ ਆ, ਤੇ ਨੋਵਲ ਸਾਊਂਡਸ ਉਹ ਵੀ ਜਨਰੇਟ ਇਸ ਦੇ ਵਿੱਚ ਕਰ ਸਕਦੇ ਆ। ਇਸ ਤੇ ਕੀ ਮਤਲਬ ਆ? ਖਾਸ ਕਰਕੇ ਉਸ ਵਕਤ ਜਦੋਂ ਮਿਸ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਚਰਮ ਸੀਮਾ ਤੇ ਆ, ਤੇ ਹੋਰ ਵੀ ਜ਼ਿਆਦਾ ਵਧੂਗੀ। ਇੱਦਾਂ ਦੇ ਟੂਲਸ ਓਬਵੀਅਸਲੀ ਗਲਤ ਲੋਕਾਂ ਦੇ ਹੱਥੇ ਆਉਂਦੇ ਆ ਤਾਂ ਉਸ ਦਾ ਕੀ ਅਸਰ ਹੁੰਦਾ। ਪਰ ਪਹਿਲਾਂ ਇਸ ਨਵੇਕਲੀ ਚੀਜ਼ ਦੀ ਵੀ ਗੱਲ ਕਰ ਲਈਏ ਵੀ ਆਵਾਜ਼ਾਂ ਨੂੰ ਮੋਡੀਫਾਈ ਕਰਨ ਵਾਲੀ ਗੱਲ ਚਰਚਾ ਸੁਣਦੇ ਰਹੇ, ਇਲੈਕਸ਼ਨ ਦੇ ਵਿੱਚ ਵੀ ਸੁਣਿਆ। ਉੱਦਾਂ ਵੀ ਅੱਜ ਕੱਲ੍ਹ ਕਿਸੇ ਨੂੰ ਬਦਨਾਮ ਕਰਨਾ ਹੋਵੇ, ਕਿਸੇ ਦੇ ਮਗਰ ਕਿਸੇ ਨੂੰ ਲਾਉਣਾ ਹੋਵੇ, ਤੇ ਸਾਰੀਆਂ ਚੀਜ਼ਾਂ ਹੁੰਦੀਆਂ। ਸੋ ਇਹ ਮਾਡਲ ਬਾਰੇ ਥੋੜਾ ਜਿਹਾ ਦੱਸੋ। ਹਾਂਜੀ ਰਾਜਕਰਨ, ਵੱਖ-ਵੱਖ ਕੰਪਨੀਜ਼ ਜਿਹੜੇ ਆ ਉਹ ਸਿਮਿਲਰ ਮਾਡਲ ਜਿਹੜੇ ਆ LLM ਕਹਿੰਦੇ ਹਨ, ਲਾਰਜ ਲੈਂਗੁਏਜ ਮਾਡਲਸ, ਜਿਹੜੇ ਕਿ ਕਹਿ ਲਓ ਪੰਜਾਬੀ ਦੇ ਵਿੱਚ ਵੀ ਜਿਹੜੇ ਬੈਕ ਐਂਡ ਦੇ ਉੱਤੇ ਬ੍ਰੇਨ ਹੁੰਦਾ ਸਾਰੇ ਦਾ, ਜਿਹੜਾ ਇਸ ਤਰੀਕੇ ਦਾ ਜਿਹੜਾ ਵੀ ਕੰਮ ਕਰਦੇ। ਸੋ ਐਨਵੀਡੀਆ ਨੇ ਇੱਕ ਜਿਹੜਾ ਇਹ ਮਾਡਲ ਲੈ ਕੇ ਆਂਦਾ, ਉਹਦਾ ਨਾਮ ਨਾ ਫੁਗਾਟੋ ਰੱਖਿਆ। ਫੁਗਾਟੋ ਦਾ ਸ਼ਾਰਟ ਫਾਰਮ ਹੈ ਕਿ ਫਾਊਂਡੇਸ਼ਨਲ ਜਨਰੇਟਿਵ ਆਡੀਓ ਟਰਾਂਸਫਾਰਮਰ ਓਪਸ, ਠੀਕ ਹੈ, ਵਰਜ਼ਨ 1। ਸੋ ਉਹਦੇ ਵਿੱਚ ਰਾਜਕਰਨ ਉਹਨਾਂ ਕੀ ਕਿਹਾ ਕਿ ਜਿਹੜੇ ਦੇਖੋ, ਆਪਾਂ ਆਪਣੇ ਟਾਕ ਸ਼ੋ ਵਿੱਚ ਪਹਿਲਾਂ ਵੀ ਗੱਲ ਕਰ ਚੁੱਕੇ ਆ ਕਿ ਮੈਟਾ ਨੇ ਇੱਕ ਆਪਣਾ ਰਿਲੀਜ਼ ਕੀਤਾ। ਉਸ ਤੋਂ ਪਹਿਲਾਂ ਓਪਨ AI ਨੇ ਆਪਣਾ ਵੀਡੀਓ ਮਾਡਲ ਜਿਹੜਾ ਰਿਲੀਜ਼ ਕੀਤਾ। ਉਸੇ ਕੜੀ ਦੇ ਵਿੱਚ ਇਹਨੂੰ ਅਸੀਂ ਦੇਖ ਸਕਦੇ ਹਾਂ ਕਿ ਮਿਊਜ਼ਿਕ, ਆਡੀਓ, ਵੀਡੀਓ, ਇਹਨਾਂ ਨੂੰ ਜਨਰੇਟਿਵ ਜਿਹੜਾ AI ਯੂਜ਼ ਕਰਕੇ ਇਹਨਾਂ ਨੂੰ ਵਰਤਣ ਦੇ ਲਈ ਵੱਖ-ਵੱਖ ਜਿਹੜੀ ਕੰਪਨੀਜ਼ ਉਹਨਾਂ ਦੀ ਦੌੜ ਲੱਗੀ। ਤੇ ਮੈਂ ਇਹ ਵੀ ਗੱਲ ਨਾਲ ਦੀ ਨਾਲ ਦੱਸ ਦਵਾਂ ਕਿ ਜਿਹੜੇ ਫੁਗਾਟੋ LLM ਮਾਡਲ ਹੈ ਇਹਨਾਂ ਦਾ, ਉਹਨੂੰ ਇਹ ਰਿਲੀਜ਼ ਕਰਨ ਦਾ, ਪਬਲਿਕ ਵਿੱਚ ਰਿਲੀਜ਼ ਕਰਨ ਦਾ ਕੋਈ ਪਲਾਨ ਨਹੀਂ ਰੱਖਦੇ। ਨਾ ਹੀ ਮੈਟਾ ਨੇ ਅਜੇ ਕੀਤਾ ਤੇ ਨਾ ਹੀ ਅਜੇ ਓਪਨ AI ਨੇ।
ਕੀਤਾ ਹੈ ਨਾ। ਹੂੰ, ਹੂੰ, ਹੂੰ। ਸੋ ਇਹਨਾਂ ਦਾ ਇਹ ਆ ਕਿ ਇਸ ਮਾਡਲਸ ਨੂੰ ਯੂਜ਼ ਕਰਕੇ ਜਿਹੜੀਆਂ ਗੇਮਸ ਬਣਦੀਆਂ ਅੱਜ ਕੱਲ੍ਹ ਮਿਊਜ਼ਿਕ ਇੰਡਸਟਰੀ ਦੇ ਵਿੱਚ ਕੰਮ ਹੁੰਦਾ, ਫਿਲਮਾਂ ਬਣਦੀਆਂ ਵਾ, ਇਹ ਮਾਡਲਸ ਨੂੰ ਉੱਥੇ ਵਰਤਿਆ ਜਾਏਗਾ, ਪ੍ਰੋਡਕਸ਼ਨ ਹੁੰਦੀ ਜਿਹੜੀ। ਪ੍ਰੋਡਕਸ਼ਨ ਦੇ ਵਿੱਚ ਵਰਤਿਆ ਜਾਏਗਾ। ਹੂੰ, ਹੂੰ, ਹੂੰ। ਤੇ ਇਹਦੇ ਵਿੱਚ ਇਹ ਆ ਕਿ ਜਿਹੜੀ ਤੁਸੀਂ ਐਗਜ਼ਿਸਟਿੰਗ ਆਡੀਓ ਦੀ ਗੱਲ ਕਰਦੇ ਹੋ, ਹਾਂ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਗੱਲ ਇਹ ਆ ਕਿ ਉਹ ਐਗਜ਼ਿਸਟਿੰਗ ਆਡੀਓ ਨੂੰ ਲੈ ਲੈਣਗੇ ਤੇ ਉਹ ਜਿੱਦਾਂ ਮੈਂ ਹੁਣ ਆਪਾਂ ਕਨਵਰਸੇਸ਼ਨ ਕਰ ਰਹੇ ਆ ਹਨਾ, ਤੇ ਉਹਨੂੰ ਮੋਡੀਫਾਈ ਕਰ ਸਕਦੇ ਉਸ ਆਡੀਓ ਨੂੰ, ਠੀਕ ਆ। ਤੇ ਕਹਿੰਦਾ ਮਤਲਬ ਕਿ ਜੇ ਮੈਂ ਇਹਦੇ ਚ ਹਾਈਪੋਥੈਟੀਕਲ ਕੋਈ ਐਗਜ਼ਾਮਪਲ ਲੈ ਲਾ ਤਾਂ ਉਹਦੇ ਵਿੱਚ ਇਹ ਹੈ ਕਿ ਤੁਸੀਂ ਕੋਈ ਪਿਆਨੋ ਦੇ ਉੱਤੇ ਲਾਈਨ ਜਿਹੜੀ ਉਹ ਪਲੇ ਕੀਤੀ ਹੈ ਨਾ, ਤੇ ਉਹਨੂੰ ਲਾਈਨ ਨੂੰ ਪਲੇ ਕਰਨ ਦੇ ਵਿੱਚ ਉਹਨੂੰ ਹਿਊਮਨ ਦੀ ਆਵਾਜ਼ ਦੇ ਸਕਦਾ ਇਹ ਸਿਸਟਮ ਹੈ ਨਾ। ਸੋ ਆਉਣ ਦੇ ਵਿੱਚ ਇਹ ਗੱਲਾਂ ਬਾਤਾਂ ਇੱਥੇ ਗੱਲ ਕਰਨ ਦਾ ਇਹ ਵੀ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਾਰੀ ਦੀ ਸਾਰੀ ਮਿਊਜ਼ਿਕ ਇੰਡਸਟਰੀ ਆ ਉਹ ਜੇ ਆਡੀਓ ਇੰਡਸਟਰੀ ਆ ਚਾਹੇ ਜਨਰਲ ਐਂਟਰਟੇਨਮੈਂਟ ਇੰਡਸਟਰੀ ਆ, ਉਹਦੇ ਵਿੱਚ ਕਿੱਦਾਂ ਦੇ ਸਵੀਪਿੰਗ ਚੇਂਜਸ ਸਾਡੇ ਸਾਹਮਣੇ ਆ ਰਹੇ ਆ। ਇਸ ਟਾਈਮ ਦੇ ਉੱਤੇ ਆਪਾਂ ਬੰਦਿਆਂ ਉੱਤੇ ਬਹੁਤ ਡਿਪੈਂਡ ਕਰਦੇ ਆ ਕਿ ਉਹਦੀ ਆਵਾਜ਼ ਕਿੱਦਾਂ ਦੀ ਹੈ ਨਾ, ਉਹ ਆਵਾਜ਼ ਦੇ ਹਿਸਾਬ ਦੇ ਨਾਲ ਸਿੰਗਰ ਜਿਹੜੇ ਹਿੱਟ ਹੁੰਦੇ ਆ। ਆਉਣ ਵਾਲੇ ਜਿਹੜੇ ਸੁਣਨ ਵਾਲੇ ਕਈ ਲੋਕ ਹੁੰਦੇ ਆ ਜਿੱਦਾਂ ਮੇਰੇ ਵਰਗੇ ਆ, ਉਹਨਾਂ ਨੂੰ ਤੇ ਜਿਹੜੀ ਆਵਾਜ਼ ਦੇ ਨਾਲ ਜੇ ਕੋਈ ਵਧੀਆ ਪਸੰਦ ਆ ਮਿਊਜ਼ਿਕ ਪਸੰਦ ਆ ਸੁਣਨ ਦੇ ਵੀਡੀਓ ਨੂੰ ਬਹੁਤ ਜ਼ਿਆਦਾ ਨਹੀਂ ਕਰਦੇ ਹਨ। ਸੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਹ ਨਹੀਂ ਪਤਾ ਲੱਗੂਗਾ ਕਿ ਰੇਡੀਓ ਤੇ ਜਿਹੜਾ ਗਾਣਾ ਚੱਲ ਰਿਹਾ ਉਹ ਕਿਸੇ ਰੀਅਲ ਪਰਸਨ ਦਾ ਕਿ AI ਜਨਰੇਟਡ। ਇਹ ਵੀ ਨਹੀਂ ਪਤਾ ਵੀ ਜਿਹੜਾ ਬੋਲਣ ਵਾਲਾ ਉਹ ਵੀ ਅਸਲੀ ਆ ਕਿ ਨਕਲੀ ਆ। ਹਾਂਜੀ ਹਾਂਜੀ, ਕੋਈ ਰੀਅਲ ਅਸਲ ਬੰਦੇ ਨੇ ਗਾਇਆ ਜਾਂ ਕਿਸੇ AI ਜਨਰੇਟਡ ਜਿਹੜਾ ਗਾਣਾ, ਕਿਉਂਕਿ ਉਹਦੇ ਵਿੱਚ ਟਵੀਕਿੰਗ ਕਰਨੀ ਬਹੁਤ ਸੌਖੀ ਆ, ਕੰਪਿਊਟਰ ਦੇ ਸਾਹਮਣੇ ਬੈਠੇ ਆ ਤੁਸੀਂ ਕਹਿ ਦੋ ਵੀ ਇਹਦੀ ਪਿਚ ਉੱਚੀ ਕਰਦੇ, ਇਹਦੀ ਪਿਚ ਨੀਵੀਂ ਕਰਦੇ ਆ। ਦੇ ਵਿੱਚ ਨਾ ਪੁਰਾਣੇ ਟਾਈਮ ਦੇ ਵਿੱਚ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਜਦੋਂ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਵੱਡਾ ਰਿਫਾਰਮ ਆਇਆ ਸੀ ਕਿ ਡਿਜੀਟਲ ਕ੍ਰੀਏਟਰ ਜਿਹੜੇ ਆ ਕਾਫੀ ਬਾਹਰ ਆਏ ਸੀ। ਜਿਹੜਾ ਮਿਊਜ਼ਿਕ ਆ ਉਹ ਜ਼ਿਆਦਾ ਕਾਫੀ ਵਧੀਆ ਟੂਲ ਅੱਜ ਦੇ ਸਮੇਂ ਵਿੱਚ ਵੀ ਅਵੇਲੇਬਲ ਹੈ ਜਿਹਦੇ ਨਾਲ ਤੁਸੀਂ ਡਿਜੀਟਲੀ ਮਿਊਜ਼ਿਕ ਕ੍ਰੀਏਟ ਕਰ ਸਕਦੇ ਹੋ। ਸੋ ਉਹ ਡਿਜੀਟਲੀ ਮਿਊਜ਼ਿਕ ਕ੍ਰੀਏਟ ਕਰਨ ਦੇ ਨਾਲ ਜਿਹੜੇ ਸਾਜ਼ ਵਜਾਉਣ ਵਾਲੇ ਲੋਕ ਸੀ ਉਹਨਾਂ ਉੱਤੇ ਇੰਪੈਕਟ ਪਿਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਸਾਜ਼ ਵੀ ਤਾਂ ਡਿਜੀਟਲ ਹੈ ਹੀ ਹੈ, ਜਿਹੜੇ ਗਾਉਣ ਵਾਲੇ ਆ ਉਹ ਵੀ ਡਿਜੀਟਲ ਹੋ ਜਾਣਗੇ AI ਦੇ ਰਿਲੇਟਡ। ਵਾਕਈ ਇਹਦੇ ਵਿੱਚ ਇੱਕ ਇੰਟਰਸਟਿੰਗ ਉਹਨਾਂ ਇੱਕ ਚੀਜ਼ ਇਹ ਰੱਖੀ ਹੈ ਕਿ ਤੁਸੀਂ ਬੰਦੇ ਦਾ ਐਕਸੈਂਟ ਵੀ ਬਦਲ ਸਕਦੇ ਹੋ। ਮੰਨ ਲਓ ਕਿ ਮੈਂ ਅਮਰੀਕਨ ਐਕਸੈਂਟ ਵਿੱਚ ਇੰਗਲਿਸ਼ ਬੋਲੀ ਆ ਤੇ ਮੈਨੂੰ ਯੂਰਪ ਨੂੰ ਤੁਸੀਂ ਬ੍ਰਿਟਿਸ਼ ਐਕਸੈਂਟ ਦੇ ਵਿੱਚ ਕਨਵਰਟ ਕਰ ਸਕਦੇ ਹੋ। ਮੈਂ ਮਾਝੇ ਵਾਲੀ ਪੰਜਾਬੀ ਬੋਲੀ ਆ ਤੇ ਤੁਸੀਂ ਹਨਾ ਮਾਲਵੇ ਵਾਲੇ ਦੇ ਵਿੱਚ ਕਰ ਸਕਦੇ ਹੋ। LLM ਦਾ ਹੈ ਹੀ ਇਹ ਆ ਹਰਵਿੰਦਰ, ਜਿਹੜੇ ਲਾਰਜ ਲੈਂਗੁਏਜ ਮਾਡਲਸ ਦਾ ਵੀ ਜਿਹੜੀ ਜਿੱਦਾਂ ਤੁਸੀਂ ਆਪਾਂ ਗੱਲ ਕਰਦੇ ਹੁੰਦੇ ਵੀ ਜਿੱਦਾਂ ਤੁਸੀਂ ਵੀ ਸਰਲ ਭਾਸ਼ਾ 'ਚ ਵੀ ਜਿਹੜੀ ਜਿੱਦਾਂ ਆਪਾਂ ਗੱਲ ਕਰਦੇ ਪਏ ਆ ਏਦਾਂ ਦੀ ਬੋਲੀ ਏਦਾਂ ਦੀ ਭਾਸ਼ਾ ਦੇ ਵਿੱਚ ਉਹ ਗੱਲਬਾਤ AI ਜਨਰੇਟ ਕਰ ਸਕਦਾ, ਤਾਂ ਕਿਸੇ ਨੂੰ ਵੀ ਉਹ ਭੁਲੇਖਾ ਪਾ ਸਕਦਾ ਵੀ ਅਸਲੀ ਇਨਸਾਨ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ। ਹਾਂਜੀ ਬਿਲਕੁਲ। ਸੋ ਇਹਨੂੰ ਇਸ ਚੀਜ਼ ਨੂੰ ਲੈ ਕੇ ਜਿਹੜੀ ਕੰਪਨੀਜ਼ ਆ, ਕਿਉਂਕਿ ਉਹਨਾਂ ਮਾਡਲ ਆਲਰੇਡੀ ਬਾਹਰ ਕੱਢੇ ਆ। ਥੋੜੇ ਦਿਨ ਪਹਿਲਾਂ ਮੈਂ ਗੱਲ ਪੜ੍ਹਦਾ ਸੀ ਕਿ OpenAI ਦਾ ਜਿਹੜਾ ਸੋਰਾ ਮਾਡਲ ਦੀ ਆਪਾਂ ਗੱਲ ਕੀਤੀ ਸੀ ਕੁਝ ਸਮਾਂ ਪਹਿਲੇ, ਆਈ ਥਿੰਕ ਪਿਛਲੇ ਸਾਲ ਕੀਤੀ ਸੀ। ਸੋ ਉਹ ਆਲਰੇਡੀ ਨੈਗੋਸ਼ੀਏਟ ਕਰ ਰਹੇ ਆ ਹਾਲੀਵੁੱਡ ਸਟੂਡੀਓਜ਼ ਦੇ ਨਾਲ, ਹੈਨਾ, ਕਿ ਆਪਾਂ ਉਹਨੂੰ ਐਂਟਰਟੇਨਮੈਂਟ ਇੰਡਸਟਰੀ ਵਿੱਚ ਕਿੱਦਾਂ ਕਰ ਸਕਦੇ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਟੈਕ ਨੇ ਤੇ ਆਲਰੇਡੀ ਬਹੁਤ ਹਾਲੀਵੁੱਡ ਦੇ ਉੱਪਰ ਇੰਪੈਕਟ ਪਾਇਆ। AI ਦੇ ਰਿਲੇਟਡ ਟੈਕ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਇੱਕ ਵੱਖਰੀ ਦਿਸ਼ਾ ਦੇ ਵਿੱਚ ਲੈ ਕੇ ਜਾਏਗਾ। ਦਿਸ਼ਾ ਤੋਂ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਚੀਜ਼ਾਂ ਉਹ ਜ਼ਿਆਦਾ ਅਪੀਲਿੰਗ ਹੋਣਗੀਆਂ ਤੇ ਉਹਨਾਂ ਦੀ ਜਿਹੜੀ ਬਣਤਰ ਹੋਏਗੀ, ਕਾਸਟ ਹੋਏਗੀ ਚੀਜ਼ਾਂ ਨੂੰ ਬਣਾਉਣ ਦੀ, ਉਹ AI ਦੇ ਵਰਤੋਂ ਦੇ ਨਾਲ ਬਹੁਤ ਘੱਟ ਇਹ ਕਿਆਸ ਲਾਈਆਂ ਜਾ ਰਹੀਆਂ ਜੀ। ਇਹੋ ਜਿਹੇ ਮੌਕਿਆਂ ਦੇ ਉੱਤੇ ਜਦੋਂ ਇਦਾਂ ਦੀਆਂ ਗੱਲਾਂ ਆਉਂਦੀਆਂ ਨਾ ਵੀ ਸਥਿਤੀ ਇਦਾਂ ਦੀ ਲੱਗਣ ਲੱਗ ਜਾਂਦੀ ਯਾਰ ਜੇ ਸਭ ਕੁਛ ਇਹਨਾਂ ਕੰਪਿਊਟਰਾਂ ਨੇ ਕਰ ਲੈਣਾ, AI ਨਹੀਂ ਕਰ ਲੈਣਾ, ਬੰਦਿਆਂ ਨੇ ਕਿੱਥੇ ਜਾਣਾ। ਪਰ ਉਹਦੇ ਅਲਟਰਨੇਟਿਵ ਜੌਬਸ ਕ੍ਰੀਏਟ ਹੋਣਗੀਆਂ। ਇਹਨਾਂ ਨੂੰ ਪ੍ਰੋਂਪਟ ਦੇਣ ਦੇ ਲਈ ਇਹਨਾਂ ਨੂੰ ਕੀ ਉਹਦੇ ਵਿੱਚ ਬੋਲਣਾ ਆ, ਕਿੱਦਾਂ ਜਿਹੜਾ ਉਹ ਕਰਾਉਣਾ ਆ, ਉਹ ਡਿਫਰੈਂਟ ਹੋਣਗੀਆਂ। ਸੋ ਸਕਿੱਲ ਸੈੱਟ ਇੱਥੇ ਗੱਲ ਨੂੰ ਫਿਰ ਆਪਾਂ ਪਲੱਗ ਕਰਦੇ ਹਾਂ ਵੀ ਆਪਣੇ ਸਕਿੱਲ ਸੈੱਟ ਨਵੇਂ ਇਜਾਦ ਕਰਨੇ ਪੈਣੇ ਆ ਤੇ ਨਵੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਸਿੱਖਣੀਆਂ ਹੀ ਜਿਹੜੀਆਂ ਪੈਣੀਆਂ। ਉਸ ਤੋਂ ਇਲਾਵਾ ਕੋਈ ਹੈ ਨਹੀਂ। ਮਿਊਜ਼ਿਕ ਇੰਡਸਟਰੀ ਦਾ ਤੁਸੀਂ ਉਦਾਹਰਨ ਦਿੱਤਾ, ਜਦੋਂ ਦੇ ਸਿੰਥਸਾਈਜ਼ਰਸ ਆ ਗਏ ਆ ਤਾਂ ਓਬਵੀਅਸਲੀ ਉਹਨਾਂ ਲੋਕਾਂ ਦਾ ਕੰਮ ਘੱਟ ਗਿਆ ਆ ਤੇ ਉਹ ਘੱਟ ਗਏ ਆ, ਲੋਕਾਂ ਨੂੰ ਦੂਜੇ ਪਾਸੇ ਜਾਣਾ ਹੀ ਪਿਆ। ਉਹਦੇ ਵਿੱਚ ਕੋਈ ਚਾਰਾ ਨਹੀਂ। ਕੋਈ ਇਹ ਨਹੀਂ ਆ ਵੀ ਕੋਈ ਤੇ ਨਾਅਰੇ ਵੱਜ ਰਹੇ ਆ ਵੀ ਨਹੀਂ ਸਾਡੀਆਂ ਜੌਬਾਂ ਵਾਪਸ ਕਰੋ ਜਾਂ ਇੱਦਾਂ ਕਰੋ। ਉਹ ਜਿਹੜੀ ਚੀਜ਼ ਕਿਸੇ ਨੂੰ ਸਸਤੀ ਪੈਂਦੀ ਆ ਬਾਟਮ ਲਾਈਨ ਦੇ ਵਿੱਚ ਉਹਨਾਂ ਨੇ ਉਹ ਚੀਜ਼ ਨੂੰ ਵਰਤਣਾ ਆ ਤੇ AI ਇੱਕ ਇਦਾਂ ਦੀ ਚੀਜ਼ ਹੀ ਜਿਹੜੀ ਰਾਜਕਨ ਮੈਂ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰ ਦਵਾਂ ਕਿਉਂਕਿ ਜਿਹੜੀ ਤੁਸੀਂ ਗੱਲ ਕਹੀ ਉਹਨੂੰ ਥੋੜਾ ਵਧਾਉਣ ਦੇ ਵਾਸਤੇ, ਕਿਉਂਕਿ ਆਪਾਂ ਨਾ ਪੋਲੀਟੀਕਲ এনवायरमेंट ਵੀ ਦੇਖੀਏ। ਹੁਣ ਪ੍ਰੈਜ਼ੀਡੈਂਟ ਟਰੰਪ ਆ ਰਹੇ ਜੀ। ਪ੍ਰੈਜ਼ੀਡੈਂਟ ਟਰੰਪ ਦਾ ਸਭ ਤੋਂ ਵੱਡਾ ਜਿਹੜਾ ਰਿਟੋਰਿਕ ਆ ਉਹ ਹੈਗਾ ਇਮੀਗ੍ਰੇਸ਼ਨ ਦੇ ਖਿਲਾਫ। ਤੇ ਇਮੀਗ੍ਰੇਸ਼ਨ ਦੇ ਵਿੱਚ ਵੀ ਉਹ ਗੱਲ ਕਰਦੇ ਕਿ ਜਿਹੜੀ ਸਾਨੂੰ ਜਿਹੜੀ ਅਨਸਕਿਲਡ ਲੇਬਰ ਆਪਾਂ ਨੂੰ ਨਹੀਂ ਚਾਹੀਦੀ ਹੈ ਨਾ। ਸੋ ਉਹਦੇ ਵਿੱਚ
ਮੈਂ ਪੜ੍ਹਦਾ ਸੀ ਆਰਟੀਕਲ, ਕਿਉਂਕਿ ਆਪਾਂ ਰੇਡੀਓ ਉੱਪਰ ਵੀ ਸ਼ੇਅਰ ਕਰਦੇ ਰਹਿੰਦੇ ਹਾਂ ਨਾ, ਇਮੀਗ੍ਰੇਸ਼ਨ ਦੀ ਨਿਊਜ਼ ਚੱਲਦੀਆਂ ਰਹਿੰਦੀਆਂ ਆਪਣੀ, ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਹੋਰ ਵੀ। ਤੇ ਉਹਦੇ ਵਿੱਚ ਜਿਹੜੇ ਈਲਨ ਮਸਕ ਆ, ਉਹਨਾਂ ਨੂੰ ਕਿਸੇ ਨੇ ਸਵਾਲ ਪੁੱਛਿਆ ਤੇ ਟਵਿੱਟਰ ਦੇ ਉੱਤੇ ਕਨਵਰਸੇਸ਼ਨ, ਤੇ ਉੱਤੇ ਉਹ ਕਹਿੰਦੇ ਯਾਰ ਜਿਹੜੇ ਅਨਸਕਿਲਡ ਲੇਬਰ ਆ, ਜਸਟ ਮੈਟਰ ਆਫ ਟਾਈਮ, ਆਪਾਂ ਨੂੰ ਤੇ ਲੋਕ ਚਾਹੀਦੇ ਨਹੀਂ ਆਏ, ਤਾਂ ਸਾਰਾ ਕੰਮ ਰੋਬੋਟਿਕਸ ਦੇ ਨਾਲ ਹੋ ਜਾਣਾ, ਜਾਂ AI ਦੇ ਨਾਲ ਰਿਲੇਟਡ ਜਿਹੜੇ ਸਾਡੇ AI ਅਸਿਸਟਡ ਟੂਲਸ ਆਪਾਂ ਕੋ ਆ ਰਹੇ, ਆਪਾਂ ਨੂੰ ਤਾਂ ਇੰਨੇ ਬੰਦਿਆਂ ਦੀ ਲੋੜ ਹੀ ਨਹੀਂ ਆ, ਹੈਨਾ। ਸੋ ਉਹ ਇਸ ਤਰ੍ਹਾਂ ਦੀ ਜਿਹੜੀ ਗੱਲਾਂ ਬਾਤਾਂ ਕਰ ਰਹੇ, ਭਾਵੇਂ ਕਿ ਗੱਲਾਂ ਬਾਤਾਂ ਆਪਾਂ ਬੜੇ ਚਿਰ ਤੋਂ ਸੁਣਦੇ ਆ ਰਹੇ ਹਾਂ, ਪਰ ਗੱਲ ਇਹ ਹੈ ਕਿ ਐਡਮਿਨਿਸਟ੍ਰੇਸ਼ਨ ਐਮਪਾਵਰਡ ਬਾਈ ਟੈਕਨੋਲੋਜੀ, ਸੋ ਉਹਦੇ ਵਿੱਚ ਜਿਹੜੀ ਅਨਸਕਿਲਡ ਆ ਨਾ ਲੋਕ, ਉਹਨਾਂ ਦਾ ਜਿਹੜਾ ਫਿਊਚਰ ਆ ਉਹ ਕੁਬਾਲਾ ਆਪਾਂ ਨੂੰ ਵਧੀਆ ਨਹੀਂ ਦੇਖ ਰਿਹਾ। ਸੋ ਰੀਟ੍ਰੇਨ ਹੋਣਾ ਜਿਹੜੇ ਸਮੇਂ ਦੀ ਲੋੜ ਆ, ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਇਹ ਹੈ ਕਿ ਆਪਾਂ ਡੈਡੀਕੇਟਡ ਇਹਦੇ ਬਾਰੇ, ਇਹਨੂੰ ਆਪਾਂ ਕਿੱਦਾਂ ਤੋਰ ਸਕਦੇ ਐਜ਼ ਅ ਕਮਿਊਨਿਟੀ। ਮੈਨੂੰ ਲੱਗਦਾ ਇਹਨੂੰ ਇੱਕ ਮੁਹਿੰਮ ਬਣਾਉਣ ਦੀ ਆਪਾਂ ਨੂੰ ਲੋੜ ਆ, ਕਿਉਂਕਿ ਆਪਾਂ ਸਾਰੇ ਗੱਲਾਂ ਇੱਕ ਚੰਗੀ ਇੱਕ ਗੱਲ ਆ ਵੀ ਗੱਲਾਂ ਬਾਤਾਂ ਦੇ ਵਿੱਚ ਜਿਹੜੇ ਸਾਰੇ ਲੋਕ ਮਿਲਦੇ ਵੀ ਆ, ਉਹ ਇਹ ਗੱਲਾਂ ਬਾਤਾਂ ਨੂੰ ਐਕਨੋਲੇਜ ਤਾਂ ਕਰਦੇ ਆ, ਪਰ ਜਿਹੜਾ ਤੋਂ ਅਗਲਾ ਸਟੈਪ ਆ ਵੀ ਆਪਾਂ ਇਹਦੇ ਬਾਰੇ ਕਰਨਾ ਕੀ ਆ, ਉਹਦਾ ਰਾਹ ਰਸਤਾ ਕੀ ਹੋਵੇ, ਸ਼ਾਇਦ ਉਹ ਜਿਹੜੀ ਚੀਜ਼ ਆ ਜੇ ਬਹੁਤ ਲੋਕਾਂ ਨੂੰ ਉਹਦੀ ਕਲੈਰਿਟੀ ਨਹੀਂ ਆ, ਉਹਦੇ ਬਾਰੇ ਵੀ ਆਪਾਂ ਗੱਲਬਾਤ ਆਪਣੇ ਟਾਕ ਸ਼ੋ ਵਿੱਚ ਕਰਦੇ ਰਹਾਂਗੇ। ਬਿਲਕੁਲ ਬਿਲਕੁਲ। ਤੇ ਆਈ ਥਿੰਕ ਇੱਥੇ ਇੱਕ ਅਹਿਮ ਰੋਲ ਅਦਾ ਕਰ ਸਕਦੇ ਆ ਜਿਹੜੇ ਕਮਿਊਨਿਟੀ ਸੈਂਟਰਸ ਆ, ਜਾਂ ਗੁਰੂ ਘਰ ਨੇ, ਜਾਂ ਕੋਈ ਵੀ ਇਹੋ ਜਿਹੀਆਂ ਥਾਵਾਂ ਜਿੱਥੇ ਆਪਣਾ ਲੋਕਾਂ ਦਾ ਇਕੱਠ ਹੁੰਦਾ ਹੈ, ਵੀ ਉੱਥੇ ਇਦਾਂ ਦੀਆਂ ਚੀਜ਼ਾਂ, ਇਦਾਂ ਦੀਆਂ ਡਿਸਕਸ਼ਨਸ, ਤੇ ਉੱਥੇ ਜਿਹੜੇ ਕਹਿ ਲਓ ਵੀ ਰਾਹ ਦਸੇਰੇ ਜਾਂ ਚਾਨਣ ਮਨਾਰੇ ਜਿਹੜੇ ਲੋਕ ਨੇ, ਜਾਂ ਇਸ ਇੰਡਸਟਰੀ 'ਚ ਕੰਮ ਕਰ ਰਹੇ ਆ, ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਹੋਵੇ। ਹੁਣ ਅੱਗੇ ਵੱਧਦੇ ਆ ਹਰਵਿੰਦਰ, ਅਗਲੀ ਜਿਹੜੀ ਗੱਲ ਆ ਉਸ ਉੱਤੇ ਕਰੀਏ। ਭਾਰਤ ਦੇ ਜਿਹੜੇ ਕੁਝ ਰੈਗੂਲੇਟਰਸ ਆ, ਉਹਨਾਂ ਨੇ ਐਪਲ ਦੀ ਉਸ ਦਰਖਾਸਤ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਐਪਲ ਕਹਿੰਦਾ ਸੀਗਾ ਵੀ ਜਿਹੜੀ ਐਂਟੀ ਟਰਸਟ ਦੀ ਰਿਪੋਰਟ ਆ ਉਸ ਨੂੰ ਤੁਸੀਂ ਹੋਲਡ ਤੇ ਪਾਓ। ਸੋ ਇੰਡੀਅਨ ਰੈਗੂਲੇਟਰ ਜਾਂ ਇੰਡੀਅਨ ਸਰਕਾਰ ਬੇਸਿਕਲੀ ਐਪਲ ਦੀ ਬਾਂਹ ਮਰੋੜ ਰਹੀ ਆ ਵੀ ਤੁਸੀਂ ਸਾਡੇ ਨਾਲ ਮਿਲ ਕੇ ਕੰਮ ਕਰੋ। ਐਕਚੁਅਲੀ ਜਦੋਂ ਮੈਂ ਠੀਕ ਗੱਲ ਰਾਜਕਰਨ, ਜਿਹੜਾ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ, ਉਹਨੂੰ CCI ਕਹਿੰਦੇ ਆ, ਉਹਨਾਂ ਅਗਸਤ ਦੇ ਵਿੱਚ ਕਿਹਾ ਸੀ ਵੀ ਰੀਕਾਲ ਕਰੋ ਇਨਵੈਸਟੀਗੇਟਿੰਗ ਰਿਪੋਰਟਸ ਜਿਹੜੀਆਂ ਸਾਹਮਣੇ ਆਈਆਂ। ਸੋ ਮੈਨੂੰ ਇਹਨੂੰ ਮੈਂ ਖਬਰ ਜਦੋਂ ਪੜ੍ਹਨਾ ਸ਼ੁਰੂ ਕੀਤਾ, ਤੇ ਮੈਂ ਜੀਓਪੋਲਿਟਿਕਸ ਦੇ ਪਰਸਪੈਕਟਿਵ ਤੋਂ ਪੜ੍ਹਨਾ ਸ਼ੁਰੂ ਕੀਤਾ ਵੀ US ਜਿਹੜਾ ਇੰਡੀਅਨ ਕੰਪਨੀਜ਼ ਦੀ ਦਬਾਅ ਮਰੋੜ ਰਿਹਾ, ਸ਼ਾਇਦ ਉਹਦੇ ਖਿਲਾਫ ਇਹ ਗੱਲਬਾਤ ਹੋਏ। ਪਰ ਉਹਦੇ ਤੋਂ ਆਪਾਂ ਇਹ ਦੇਖੀਏ ਕਿ ਆਪਾਂ ਆਪਣੇ ਟਾਕ ਸ਼ੋ ਵਿੱਚ ਵੀ ਗੱਲ ਕਰਦੇ ਹੁੰਦੇ ਹਾਂ ਕਿ ਯੂਰਪ ਦੇ ਵਿੱਚ ਐਪਲ ਦੇ ਖਿਲਾਫ ਐਂਟੀ ਟਰਸਟ ਜਾਂ ਗੂਗਲ ਦੇ ਖਿਲਾਫ, ਬਿਗ ਟੈਕ ਦੇ ਖਿਲਾਫ ਬਹੁਤ ਹੈ। ਪ੍ਰਾਇਮਰਲੀ ਉਹਦਾ ਰੀਜ਼ਨ ਇਹ ਆ ਕਿ ਇਹਨਾਂ ਕੋਲ ਦੇਖੋ, ਐਪਲ ਕੋਲ ਜਿਹੜਾ ਐਪਲ ਦਾ ਬੇਸ ਆ, ਆਈਫੋਨ ਖਾਸ ਤੌਰ ਦੇ ਉੱਤੇ ਬਹੁਤ ਆ, ਲੋਕਾਂ ਕੋਲ ਬਹੁਤ ਆਈਫੋਨ, ਉਹਦੇ ਕਰਕੇ ਇਹਨਾਂ ਦੇ ਇੱਕ ਹਿਸਾਬ ਨਾਲ ਇਹ ਮੋਨੋਪੋਲੀ ਬਣਾਉਣ ਦੀ ਕੋਸ਼ਿਸ਼ ਕਰਦੇ ਕਿ ਕਿਹੜੀਆਂ ਐਪਸ ਉੱਤੇ ਆਉਣ, ਕਿਹੜੀਆਂ ਨਾ ਆਉਣ। ਸੋ ਜਿਹੜਾ ਇਹ ਫੇਅਰ ਕੰਪੀਟੀਸ਼ਨ ਦਾ ਜਿਹੜਾ ਕੰਮ ਆ, ਉਹਦੇ ਕਰਕੇ ਜਿਹੜੇ ਬਿਗ ਟੈਕ ਆ, ਉਹਨਾਂ ਨੂੰ ਯੂਰਪ ਦੇ ਵਿੱਚ ਫਾਈਨਸ ਵਗੈਰਾ ਵੀ ਕਾਫੀ ਹੋਏ ਤੇ ਉਹਦੇ ਉਹ ਇਹ ਜਿਹੜਾ ਸਾਰਾ ਮਸਲਾ ਵਾ, ਇਹ ਵੀ ਉੱਥੇ ਹੀ ਰਿਲੇਟਡ ਆ, ਉਹਦੇ ਰਿਲੇਟਡ। ਠੀਕ ਹੈ ਜੀ। ਸੋ ਉਹਦੇ ਵਿੱਚ ਵੀ ਐਪਲ ਦੇ ਉੱਤੇ ਰਾਜਗੜ ਦੋਸ਼ ਲੱਗਦੇ ਆ ਕਿ ਉਹਨਾਂ ਅਨਫੇਅਰ ਕੰਪੀਟੀਸ਼ਨ ਆ ਉਹਨੂੰ ਪ੍ਰਮੋਟ ਕੀਤਾ, ਤੇ ਉਹਦੇ ਕਰਕੇ ਜਿਹੜੇ ਡਾਇਰੈਕਟਿਵਸ ਹੈਗੇ ਆ ਕੰਪੀਟੀਸ਼ਨ ਦੇ ਇੰਡੀਆ ਦੇ ਵਿੱਚ, ਉਹਨੂੰ ਕੰਪਲਾਈ ਨਹੀਂ ਕੀਤਾ। ਸੋ ਹੁਣ ਉਹਦੇ ਵਿੱਚ ਜਦੋਂ ਗੱਲਬਾਤ ਅੱਗੇ ਤੁਰੀ, ਤੇ ਪਿੱਛੇ ਜਿਹੜੇ ਰੈਗੂਲੇਟਰ ਸੀ, ਉਹਨਾਂ ਕਿਹਾ ਸੀ ਕਿ ਜਦੋਂ ਅਗਸਤ ਵਿੱਚ ਇਹ ਗੱਲਬਾਤ ਤੁਰੀ, ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਰੀਕਾਲ ਕਰ ਲਿਆ ਸੀ ਰਿਪੋਰਟਸ ਤੇ ਕਾਪੀ, ਰੀਕਾਲ ਨੂੰ, ਤੇ ਜਿਹੜੇ ਰਿਪੋਰਟ ਦੇ ਕਾਪੀਸ ਨੂੰ ਕੈਸੇ ਡਿਸਟਰੋਏ ਕਰ। ਤੇ ਉਸ ਤੋਂ ਬਾਅਦ ਹੁਣ ਰੀਸੈਂਟਲੀ ਉਹਨਾਂ ਕੀ ਕੀਤਾ, ਬਹੁਤ ਤੋਂ ਬਾਅਦ ਕਿ ਨਵੀਆਂ ਜਿਹੜੀਆਂ ਰਿਪੋਰਟਸ ਆ ਜਾਰੀ ਕਰ। ਠੀਕ ਹੈ। ਐਪਲ ਨੇ ਉਹਨਾਂ ਨੂੰ ਕਿਹਾ ਸੀ ਕਿ ਜਿਹੜੀ ਰਿਪੋਰਟਸ ਆ, ਇਹਨੂੰ ਤੁਸੀਂ ਅਜੇ ਪਿੱਛੇ ਲੈ ਲਓ, ਸਾਡੀ ਉਹਨਾਂ ਜਿੱਦਾਂ ਰਿਕੁਐਸਟ ਕੀਤੀ ਵੀ ਇਨਵੈਸਟੀਗੇਸ਼ਨ ਰਿਪੋਰਟਸ ਆ, ਇਹਨਾਂ ਨੂੰ ਹਾਲ ਦੀ ਘੜੀ ਤੁਸੀਂ ਵਾਪਸ ਲਿਆ ਲਓ। ਤੇ CCI ਨੇ ਕਿਹਾ ਵੀ ਇਹ ਤਾਂ ਕੋਈ ਗੱਲ ਹੀ ਨਾ ਹੋਈ ਵੀ ਇਹਦਾ ਕੋਈ ਲੀਗਲ ਰੀਜ਼ਨਿੰਗ ਨਹੀਂ ਹੈਗੀ ਕਿ ਤੁਸੀਂ ਪਿੱਛੇ ਲੈਣਾ ਚਾਹੁੰਦੇ ਹੋ ਵਾਪਸ ਕਰਨ ਦਾ, ਹੈਨਾ। ਤੇ ਉਹ ਹੁਣ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਕਿੱਦਾਂ ਲੱਗਦਾ, ਪਰ ਇਹ ਆਪਾਂ ਚੀਜ਼ ਦੇਖੀ ਆ ਕਿ ਚਲੋ ਜੀਓਪੋਲਿਟਿਕਸ ਵੀ ਇਹਦੇ ਵਿੱਚ ਹੋ ਸਕਦੀ ਹੈ, ਪਰ ਐਪਲ ਜਾਂ ਹੋਰ ਬਿਗ ਟੈਕ, ਐਮਾਜ਼ਨ ਹੋ ਗਿਆ, ਗੂਗਲ ਦੀ ਸਰਚ ਇੰਜਨ ਦੇ ਰਿਲੇਟਡ ਹੋ ਗਿਆ ਕੰਮ, ਹੈ ਨਾ, ਤੇ ਜਾਂ ਐਮਾਜ਼ਨ ਦਾ, ਹੈ ਨਾ, ਆਨਲਾਈਨ ਬਾਇੰਗ ਸ਼ਾਪਿੰਗ ਦਾ ਕੰਮ ਜਿਹੜਾ ਹੋ ਗਿਆ। ਸੋ ਉਹਦੇ ਕਰਕੇ ਉਹਦੇ ਵਿੱਚ ਇਹਨਾਂ ਮੋਨੋਪੋਲੀ ਜਿਹੜੀ ਆ ਵੱਡੀਆਂ ਟੈਕ ਨੇ ਅਨਫੇਅਰ ਐਡਵਾਂਟੇਜ ਤਾਂ ਇਹਨਾਂ ਜ਼ਰੂਰ ਲਈ ਆ, ਜਿਹਦੇ ਕਰਕੇ ਇਹਨਾਂ ਨੂੰ ਫਾਈਨ ਵੀ ਹੋਏ ਆ। ਤੇ ਜਿਹੜਾ ਇੰਡੀਆ ਦੀ ਨਿਊਜ਼ ਆ ਹਾਲ ਦੀ ਘੜੀ ਟੈਕਨੀਕਲ ਤੇ ਲੀਗਲ ਬੇਸਿਸ ਆਪਾਂ ਨੂੰ ਇਹ ਚੀਜ਼ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ। ਓਕੇ, ਠੀਕ ਹੈ ਜੀ ਬਿਲਕੁਲ। ਤੇ ਅਗਲੀ ਹਰਵਿੰਦਰ, ਆਪਾਂ ਜਿਹੜੀ ਉਹ ਗੱਲ ਕਰਦੇ ਆ
ਜਿਸ ਤਰੀਕੇ ਦਾ ਜ਼ਮਾਨਾ ਆ ਆਨਲਾਈਨ ਦਾ, ਹੁਣ AI ਦੀ ਆ ਚੁੱਕਾ ਆ। ਸਕੈਮਸ ਤਾਂ ਚੱਲਦੇ ਸੀ AI ਤੋਂ ਪਹਿਲੋਂ ਵੀ। ਸਾਈਬਰ ਅਟੈਕਸ ਬਹੁਤ ਜਿਹੜੇ ਉਹ ਹੁੰਦੇ ਸੀ। ਹੋ ਸਕਦਾ ਵੀ ਜੇ ਕਿਸੇ ਨੇ AI ਦੀਆਂ ਕੁਛ ਅਜਿਹੀਆਂ ਪਾਲਿਸੀਜ਼ ਜਾਂ ਕਹਿ ਲਓ ਵੀ ਅਜਿਹੇ ਫੀਚਰ ਯੂਜ਼ ਕਰਨੇ ਹੋਣਗੇ, ਉਹ ਪੁੱਠੇ ਕੰਮਾਂ ਲਈ ਵੀ ਜਿਹੜਾ ਉਹਨਾਂ ਨੇ ਵਰਤਣਾ ਆ। ਸਾਈਬਰ ਅਟੈਕਸ ਕਹਿੰਦੇ ਵੀ ਬ੍ਰਿਟਿਸ਼ ਦੇ ਬਿਜ਼ਨਸਿਸ ਦੇ ਲਈ ਪਿਛਲੇ 5 ਸਾਲਾਂ 'ਚ ਉਹਨਾਂ ਨੂੰ $55 ਬਿਲੀਅਨ ਦੇ ਜਿਹੜੇ ਉਹ ਪਏ ਆ। ਮਤਲਬ ਲੱਕ ਹੀ ਤੋੜ ਕੇ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਰੱਖ ਦਿੱਤਾ। ਵੱਡੀਆਂ ਕੰਪਨੀਆਂ ਤਾਂ ਸ਼ਾਇਦ ਸਰਵਾਈਵ ਕਰ ਜਾਂਦੀਆਂ ਜਾਂ ਉਹਨਾਂ ਦੇ ਕੋਲ ਕੈਪੀਟਲ ਹੁੰਦੀ ਆ ਵੀ ਉਹ ਬਚ ਜਾਂਦੇ ਆ। ਛੋਟੇ ਬਿਜ਼ਨਸ ਲਈ ਤਾਂ ਬਿਲਕੁਲ ਮਾਰੂ ਘਾਤਕ ਜਿਹੜੇ ਇਹ ਅਟੈਕ ਜਿਹੜੇ ਉਹ ਬਣ ਜਾਂਦੇ ਆ। ਸੋ ਸਾਈਬਰ ਅਟੈਕਸ ਬਹੁਤ ਜ਼ਿਆਦਾ ਵਧੇ ਆ ਤੇ ਖਾਸਾ ਜਿਹੜਾ ਮਨੀ ਸਪੈਂਡ ਹੋ ਰਿਹਾ ਹੈ, ਬਹੁਤ ਜ਼ਿਆਦਾ ਲੌਸਸ ਹੋ ਰਹੇ ਆ। ਜਿਹੜੀ ਤੁਸੀਂ ਐਕਚੁਅਲੀ ਬਾਅਦ ਵਿੱਚ ਗੱਲ ਕੀਤੀ ਨਾ, ਮੈਂ ਆਪਣੀ ਗੱਲਬਾਤ ਸ਼ੇਅਰ ਕਰਨ ਦਾ ਉੱਥੇ ਹੀ ਆਉਣਾ ਸੀ ਕਿ ਵੱਡੇ ਬਿਜ਼ਨੈਸਿਸ ਆ ਉਹਨਾਂ ਕੋਲ ਡੈਡੀਕੇਟਿਡ IT ਇਨਫਰਾਸਟ੍ਰਕਚਰ, IT ਟੀਮਸ ਹੁੰਦੀਆਂ ਸਾਰੀਆਂ, ਤੇ ਉਹ ਤਾਂ ਇਹਨੂੰ ਬਚਾ ਲੈ। ਸਮੱਸਿਆ ਹੁੰਦੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਸਮਾਲ ਬਿਜ਼ਨਸ ਦੀ, ਹੈ ਨਾ। ਮਾਰਜਿਨਸ ਆਲਰੇਡੀ ਬਿਜ਼ਨਸ ਵਿੱਚ ਸਮਾਲ ਵਿੱਚ ਘੱਟ ਆ, ਤੇ ਕਿਉਂਕਿ ਸਾਰਾ ਕੰਮ ਆਨਲਾਈਨ ਆ, ਉਹਦੇ ਵਿੱਚ ਉਹ ਜੇ ਡੈਡੀਕੇਟਿਡ IT ਟੀਮਸ ਰੱਖਣ ਜਾਂ ਸੌਫਟਵੇਅਰ ਵਗੈਰਾ ਉਹਨਾਂ ਨੂੰ ਇੰਸਟਾਲ ਕਰਨ ਦੀ ਗੱਲ ਕਰਨ, ਤਾਂ ਉਹਨਾਂ ਦਾ ਜਿਹੜਾ ਬਾਟਮ ਲਾਈਨ ਦੇ ਉੱਤੇ ਬਹੁਤ ਫਰਕ ਪੈਂਦਾ। ਸੋ ਪਹਿਲਾਂ ਆਪਾਂ ਰਿਪੋਰਟ ਦੀ ਗੱਲ ਕਰਦੇ ਤੇ ਅਖੀਰ ਵਿੱਚ ਕੁਝ ਆਪਾਂ ਟਿਪਸ ਐਂਡ ਟ੍ਰਿਕਸ ਵੀ ਦੇਵਾਂਗੇ। ਸੋ ਉਹ ਇਹ ਆ ਕਿ ਜਿਹੜੇ ਬ੍ਰਿਟਿਸ਼ ਬਿਜ਼ਨਸਿਸ ਆ ਰਾਜਕਨ ਪਿਛਲੇ 50 ਸਾਲਾਂ ਦੇ ਵਿੱਚ, ਉਹਨਾਂ ਦੇ ਵਿੱਚ ਅੱਧੇ ਤੋਂ ਵੱਧ ਤਕਰੀਬਨ 52% ਪ੍ਰਾਈਵੇਟ ਸੈਕਟਰ ਕੰਪਨੀਆਂ ਨੇ ਉਹਨਾਂ ਕਿਹਾ ਵੀ ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਈਬਰ ਅਟੈਕ ਹੋਇਆ। ਸੋ ਹੈ ਨਾ, ਵੱਡੀਆਂ ਕੰਪਨੀਆਂ ਦੇ ਵਿੱਚ ਤੁਸੀਂ ਇਹ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਜ਼ਿਆਦਾ ਲੋਕੀ ਇਹਦੇ ਤੇ ਇੰਪੈਕਟ ਕਰਦੇ ਆ। ਸੋ ਜੇ ਤੁਸੀਂ ਬਿਜ਼ਨਸਿਸ ਔਨ ਐਵਰੇਜ ਦੇਖਿਆ ਜਾਏ ਤਾਂ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਬ੍ਰਿਟਿਸ਼ ਬਿਜ਼ਨਸ ਦੇ ਵਿੱਚ 1.9 ਆਲਮੋਸਟ 2% ਦਾ ਜਿਹੜਾ ਬਿਜ਼ਨਸ ਦਾ ਰੈਵਨਿਊ ਆ ਉਹ ਉਹਦਾ ਨੁਕਸਾਨ ਹੁੰਦਾ ਸਾਈਬਰ ਅਟੈਕ ਦੇ ਨਾਲ ਜਾਂ ਹੋਇਆ। ਠੀਕ ਹੈ। ਸੋ ਇਹਦੇ ਵਿੱਚ ਇਹ ਵੀ ਹੈ ਕਿ ਜਿਹੜੀ ਵੱਡੀਆਂ ਕੰਪਨੀਆਂ ਆ ਜਿਨ੍ਹਾਂ ਦਾ ਰੈਵਨਿਊ ਜਿਹੜਾ 100 ਮਿਲੀਅਨ ਪਾਉਂਡ ਤੋਂ ਉੱਪਰ ਆ, ਉਹਨਾਂ ਨੂੰ ਜ਼ਿਆਦਾ ਅਟੈਕ ਹੋਣਗੇ, ਕਿਉਂਕਿ ਨੈਚੁਰਲੀ ਹੈ ਕਿ ਉਹ ਜਿਹੜੇ ਸਾਈਬਰ ਅਟੈਕਰ ਹੋਣਗੇ ਉਹਨਾਂ ਨੂੰ ਇੰਪੈਕਟ ਵੀ ਜ਼ਿਆਦਾ ਕਰਦੇ ਆ। ਸਭ ਤੋਂ ਬੇਸਿਕ ਜਿਹੜੀਆਂ ਇਹਦੇ ਚ ਰਾਜਕਰਨ ਚੀਜ਼ਾਂ ਹੈਗੀਆਂ ਉਹ ਹੈ ਕਿ ਸਭ ਤੋਂ ਵੱਧ ਜਿਹੜੇ ਸਾਈਬਰ ਅਟੈਕ ਤਕਰੀਬਨ 20% ਉਹ ਈਮੇਲਸ ਇੱਥੋਂ ਹੁੰਦੇ ਆ। ਅਸੀਂ ਸਾਰੇ ਦੇਖਦੇ ਆ ਕਿ ਸਪੈਮ, ਫਿਸ਼ਿੰਗ ਈਮੇਲਸ ਆਉਂਦੀਆਂ ਸਾਰਿਆਂ ਨੂੰ। ਸਪੈਮ ਤੇ ਚਲੋ ਇੱਕ ਵਾਰ, ਫਿਸ਼ਿੰਗ ਈਮੇਲਸ ਜਿਹਦੇ ਵਿੱਚ ਤੁਸੀਂ ਕਹਿੰਦੇ ਤੁਸੀਂ ਲਾਟਰੀ ਜਿੱਤ ਕੇ ਜੀ, ਕਿਸੇ ਨੇ ਈਮੇਲ ਤੁਹਾਨੂੰ ਕੀਤੀ ਆ, ਤੁਸੀਂ ਫਟਾਫਟ ਖੋਲ ਕੇ ਦੇਖੋ, ਜਾਂ ਆਹ ਰਿਪੋਰਟ ਆ, ਜਾਂ ਐਪਲ ਦਾ ਬਿੱਲ ਆਇਆ ਜੀ, ਤੇ ਅਗਲਾ ਬੰਦਾ ਸੋਚਦਾ ਯਾਰ ਮੈਨੂੰ ਕਿਹੜਾ ਐਪਲ ਦਾ ਬਿੱਲ ਆ ਗਿਆ, ਤਾਂ ਫਟਾਫਟ ਖੋਲਦਾ ਉਹਦਾ ਸਿਸਟਮ ਨਾਲ ਹੈਂਗ ਹੋ ਨੁਕਸਾਨਿਆ ਜਾਂਦਾ, ਹੈਕ ਕਰ ਲੈਂਦੇ ਆ। ਸਹੀ ਗੱਲ। ਹਾਂਜੀ। ਸੋ ਇਹ ਸਭ ਤੋਂ ਇੰਪੋਰਟੈਂਟ ਚੀਜ਼ ਆਪਣੇ ਮੈਂ ਟਾਕ ਸ਼ੋਅ ਦੇ ਵਿੱਚ ਇਹ ਗੱਲ ਆ ਕਿ ਜਦੋਂ ਤੁਸੀਂ ਈਮੇਲ ਦੇ ਨਾਲ ਖਾਸ ਤੌਰ ਤੇ ਕੋਈ ਅਟੈਚਮੈਂਟ ਆਉਂਦੀ ਨਾ, ਤੇ 2 ਮਿੰਟ ਲਾ ਕੇ ਉਹ ਈਮੇਲ ਨੂੰ ਵੈਰੀਫਾਈ ਜ਼ਰੂਰ ਕਰੋ ਕਿ ਇਹ ਅਟੈਚਮੈਂਟ ਕੀ ਤੁਸੀਂ ਐਕਸਪੈਕਟ ਕਰਦੇ ਪਏ ਸੀ, ਹੈ ਨਾ। ਕਿਉਂਕਿ ਹੁਣ ਜਿਹੜੇ ਜ਼ਿਆਦਾ ਬਿਲਿੰਗ ਸਿਸਟਮ ਵੀ ਮਿਸਾਲ ਦੇ ਤੌਰ ਤੇ ਉੱਤੇ ਐਪਲ ਦਾ ਹੋ ਗਿਆ ਜਾਂ ਪੇਪਾਲ ਦੇ ਜਾਂ ਹੋਰ, ਇਹ ਸਾਰਿਆਂ ਵੀ ਅਟੈਚਮੈਂਟ ਨਹੀਂ ਆਉਂਦੇ, ਤਾਂ ਨੋਟੀਫਿਕੇਸ਼ਨ ਜ਼ਰੂਰ ਆਉਂਦੀ ਆ ਵੀ ਈਮੇਲ, ਪਰ ਬਾਅਦ ਵਿੱਚ ਜਿਹੜੇ ਇਨਫੋਰਮੇਸ਼ਨ ਹੁੰਦੀ ਹੈ ਉਹ ਕਹਿੰਦੇ ਤੁਸੀਂ ਸਾਡੇ ਪੋਰਟਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ। ਅਟੈਚਮੈਂਟ ਦੇ ਵਿੱਚ ਰਸੀਦਾਂ ਜਿਹੜੀਆਂ ਬਹੁਤ ਘੱਟ ਹੁੰਦੀਆਂ ਵੱਡੇ ਬਿਜ਼ਨੈਸਸ ਤੋਂ, ਛੋਟੇ ਬਿਜ਼ਨਸ ਚਲੋ ਇਦਾਂ ਅੱਜ ਵੀ ਇਦਾਂ ਯੂਜ਼ ਕਰਦੇ ਆ। ਤੇ 20% ਜਿਹੜੇ ਅਟੈਕ ਆ ਵੀਆ ਈਮੇਲ ਆਉਂਦੇ ਆ। ਤੇ ਉਸ ਤੋਂ ਬਾਅਦ ਜਿਹੜਾ 18% ਜਿਹੜਾ ਸੈਕੰਡ ਹਾਈਐਸਟ 18% ਦੀ ਡੇਟਾ ਥੈਫਟ, ਸਾਡੇ ਸਿਸਟਮ ਵਿੱਚ ਜਾ ਕੇ ਤੁਹਾਡਾ ਡੇਟਾ ਜਿਹੜਾ ਚੋਰੀ ਕਰ। ਤੇ ਹੁਣ ਰਾਜਕਨ ਕੋਈ ਸਟੈਟਿਸਟਿਕਸ ਤੇ ਮੈਂ ਪਹਿਲਾਂ ਗੱਲ ਕੀਤੀ ਕਿ 61% ਜਿਹੜੇ ਬਿਜ਼ਨੈਸਸ ਆ, ਹਾਂਜੀ, ਸਿਰਫ 61% ਉਹ ਐਂਟੀਵਾਇਰਸ ਸੌਫਟਵੇਅਰ ਯੂਜ਼ ਕਰਦੇ, ਯਾਨੀ ਕਿ ਜ਼ਿਆਦਾ ਤਕਰੀਬਨ 40% ਜਿਹੜੇ ਲੋਕ ਆ ਐਂਟੀਵਾਇਰਸ ਜਿਹੜਾ ਇੱਕ ਬੇਸਿਕ ਨੈਸੈਸਿਟੀ ਹੁੰਦੀ ਆ ਉਹੀ ਨਹੀਂ ਵਰਤਦੇ ਹੀ ਨਹੀਂ। ਸਹੀ। 55% ਜਿਹੜੇ ਸਿਸਟਮ ਆ ਉਹ ਜਿਹੜੇ ਨੈਟਵਰਕ ਫਾਇਰਵਾਲ ਯੂਜ਼ ਕਰਦੇ, ਯਾਨੀ ਕਿ 45% ਜਿਹੜੇ ਲੋਕ ਆ ਉਹ ਨੈਟਵਰਕ ਫਾਇਰਵਾਲ ਵੀ ਯੂਜ਼ ਨਹੀਂ ਕਰਦੇ। ਤੇ ਹੁਣ ਗੱਲ ਕਾਰਨ ਕੀ ਆ, ਉਹਦਾ ਕਾਰਨ ਜਿਹੜੀ ਤੁਸੀਂ ਗੱਲ ਪਹਿਲੇ ਕੀਤੀ ਆ ਵੀ ਕਾਸਟ ਜਿਹੜੀ ਐਸੋਸੀਏਟਡ ਹੁੰਦੀ ਹੈ ਇਸ ਚੀਜ਼ ਦੇ ਵਿੱਚ, ਉਹ ਛੋਟੇ ਬਿਜ਼ਨੈਸਿਸ ਆ ਤੇ ਉਹਨਾਂ ਕੋਲ ਇੰਨੇ ਪੈਸੇ ਹੁੰਦੇ ਨਹੀਂ ਆ, ਸੋ ਉਹ ਲੋ ਲੈਵਲ ਸਾਈਬਰ ਸਿਕਿਉਰਿਟੀ ਉਹਨਾਂ ਦੀ ਹੁੰਦੀ ਆ ਆਮ ਤੌਰ ਤੇ। ਪਰ ਮੈਂ ਰਾਜਕਰਨ ਨੇ ਇਹ ਦੱਸਦਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਇਹ ਐਂਟੀਵਾਇਰਸ ਸੌਫਟਵੇਅਰ ਆ ਜਾਂ ਨੈਟਵਰਕ ਫਾਇਰਵਾਲਸ ਆ ਐਡੀਆਂ ਮਹਿੰਗੀਆਂ ਨਹੀਂ ਹੁੰਦੀਆਂ। ਹੁਣ ਹਰ ਇੱਕ ਬੰਦੇ ਨੇ, ਹਰ ਇੱਕ ਬਿਜ਼ਨੈਸਿਸ ਨੇ ਆਪੋ ਆਪਣੇ ਜਦੋਂ ਬਿਜ਼ਨਸ ਦੇ ਲਈ, ਵਿੰਡੋਜ਼ ਦੇ ਲਈ ਜਾਂ ਹੋਰ ਕੰਪਿਊਟਰ ਇਕਵਿਪਮੈਂਟ ਲਈ ਪੈਸੇ ਸਪੈਂਡ ਕਰਦਾ, ਜਿਹੜਾ ਵੀ ਤੁਹਾਡਾ IT ਨੈਟਵਰਕ ਪ੍ਰੋਵਾਈਡਰ ਉਹਨੂੰ ਕਹੋ ਵੀ ਐਂਟੀਵਾਇਰਸ ਜਿਹੜਾ ਉਹਨੂੰ ਜ਼ਰੂਰ ਇੰਸਟਾਲ ਕਰੇ ਤੇ ਉਹਨੂੰ ਆਟੋਮੈਟਿਕ ਆਪਣੇ ਰੇਟ ਦੇ ਉੱਤੇ ਲਾ ਦੇ,
ਹੈ ਨਾ। ਹੂੰ ਨੰਬਰ 1। ਨੰਬਰ 2 ਦੇ ਉੱਤੇ ਸਾਰੇ ਨੈਟਵਰਕ ਇਨਫਰਾਸਟ੍ਰਕਚਰ ਯੂਜ਼ ਕਰਦੇ ਆ। ਅੱਜ ਕੱਲ੍ਹ ਜਿਹੜੇ ਰਾਊਟਰ ਮੋਡਮ ਆਉਂਦੇ ਉਹਨਾਂ ਵਿੱਚ ਇਨਬਿਲਟ ਫਾਇਰਵਾਲ ਹੁੰਦੀ ਆ। ਸੋ ਉਹ ਜਿਹੜੇ ਫਿਰ ਅੱਗੇ ਤੁਹਾਡੇ ਜਿੰਨੇ ਵੀ ਸੈਟਅਪ ਕਰਨਾ ਉਹਨੂੰ ਕੋਈ ਵਿੱਚ ਫਾਇਰਵਾਲ ਜ਼ਰੂਰ ਲਾ ਦੇ, ਤੇ ਉਹਦਾ ਜਿਹੜਾ ਨੈਟਵਰਕ ਜਾਂ ਸਵਿਚਸ ਹੈਗੇ ਆ ਉਹਨਾਂ ਨੂੰ ਵੀ ਆਟੋ ਅਪਗ੍ਰੇਡ ਦੇ ਉੱਤੇ ਲਾ ਦੇ। ਅੱਜ ਕੱਲ੍ਹ ਹਰ ਇੱਕ ਤਕਰੀਬਨ ਹਰ ਇੱਕ ਜਿਹੜੇ ਆਟੋ ਅਪਗ੍ਰੇਡੇਬਲ। ਸੋ ਉਹਦੇ ਨਾਲ ਤੁਸੀਂ ਕਾਫੀ ਇਹੀ 2 ਕੰਮ ਕਰਨ ਦੇ ਨਾਲ ਤੁਹਾਡਾ ਬਚਾਅ ਕਾਫੀ ਹੱਦ ਤੱਕ ਹੋ ਸਕਦਾ। ਸੋ ਇਹ ਬਾਕੀ ਜਿਹੜੀ ਬਾਕੀ ਕੁਝ ਕਾਮਨ ਸੈਂਸ ਦੀਆਂ ਗੱਲਾਂ ਜਿੱਦਾਂ ਈਮੇਲਸ ਨਾ ਖੋਲਣੀਆਂ ਹਨਾ, ਤੇ ਜਿਹੜਾ ਡੇਟਾ ਵਾ ਉਹਨੂੰ ਸਿਕਿਉਰ ਜਗ੍ਹਾ ਤੇ ਰੱਖਣਾ, ਪਾਸਵਰਡ ਲਾ ਕੇ ਰੱਖਣਾ ਸਿਸਟਮ ਉੱਤੇ, ਇਹ ਕੁਝ ਕਾਮਨ ਸੈਂਸ ਦੇ ਨਾਲ ਤੁਸੀਂ ਆਪਣਾ ਕਾਫੀ ਹੱਦ ਤੱਕ ਬਚਾਅ ਕਰ ਸਕਦੇ ਹੋ। ਕਿਉਂਕਿ ਜਿਹੜੀ ਰਿਪੋਰਟ ਜਿਹੜੀ ਅੱਜ ਤੁਹਾਨੂੰ ਸ਼ੇਅਰ ਕਰਨ ਦਾ ਮਤਲਬ ਇਹ ਆ ਕਿ ਕੋਈ 55 ਬਿਲੀਅਨ ਡਾਲਰ ਜਿਹੜੇ ਆ ਹਨਾ, ਇਹ ਕੋਈ ਛੋਟਾ ਨੰਬਰ ਤਾਂ ਹੁੰਦਾ ਨਹੀਂ, 44 ਬਿਲੀਅਨ ਪਾਉਂਡ ਬਣਦੇ ਆ। ਤੇ ਇਹ ਜਿਹੜਾ ਪਿਛਲੇ 5 ਸਾਲਾਂ ਦੇ ਵਿੱਚ ਬ੍ਰਿਟੇਨ ਤੋਂ ਕਈ ਯੂਐਸ ਦਾ ਨੰਬਰ ਤਾਂ ਇਸ ਤੋਂ ਵੀ ਜ਼ਿਆਦਾ ਹੋਏਗਾ। ਜੀ ਬਿਲਕੁਲ। ਸੋ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ, ਛੋਟੀਆਂ ਕੰਪਨੀਆਂ ਜਾਂ ਆਮ ਵੀ ਆਪਾਂ ਘਰ ਦੇ ਵਿੱਚ ਵੀ ਅੱਜ ਕੱਲ੍ਹ ਤਰ੍ਹਾਂ ਦੇ ਜਿਹੜੇ ਸਕੈਮ ਚੱਲ ਰਹੇ ਆ। ਜਿੱਦਾਂ ਦੱਸਿਆ, ਕੋਈ ਬੰਦਾ ਫੇਸਬੁੱਕ ਤੋਂ ਹੀ ਅੱਜ ਕੱਲ੍ਹ ਕਲਿੱਕ ਕਰਕੇ ਬੰਦਾ ਆਪ ਫਸ ਜਾਂਦਾ ਆ। ਹਰ ਇੱਕ ਚੀਜ਼ ਸੱਚ ਨਹੀਂ ਹੁੰਦੀ ਜੀ, ਜਿਹੜੀ ਸੋਸ਼ਲ ਮੀਡੀਆ 'ਤੇ ਆ ਜਾਂ ਜਿਹੜੀ ਇੰਟਰਨੈਟ ਦੇ ਉੱਤੇ ਆ। ਫੂਕ ਕੇ ਕਦਮ ਰੱਖਣ ਵਾਲੀ, ਧਰਨ ਵਾਲੀ ਜਿਹੜੀ ਉਹ ਗੱਲ ਹੁੰਦੀ ਆ। ਬਹੁਤ ਜਿਹੜਾ ਉਹ ਧਿਆਨ ਰੱਖਣ ਦੀ ਜਿਹੜੀ ਉਹ ਗੱਲ ਆ। ਅੱਜ ਸਵੇਰੇ ਹੀ ਹਰਵਿੰਦਰ, ਮਾਲਵੇਅਰ ਬਾਈਟਸ ਵਾਲੇ ਜਿਹੜੀ ਇੱਕ ਇੱਦਾਂ ਦੀ ਹੋਈ ਕੰਪਨੀ ਆ, ਉਹਨਾਂ ਦੀ ਈਮੇਲਸ ਜਿਹੜੀਆਂ ਉਹ ਆਈਆਂ ਆ, ਡੈਥ ਆਫ ਯੂਅਰ ਫਰੈਂਡ, ਇੱਦਾਂ ਦੇ ਕਰਕੇ ਨਵੇਂ ਸਕੈਮ ਜਿਹੜੇ ਉਹ ਆ ਰਹੇ ਆ। ਤੁਹਾਨੂੰ ਈਮੇਲਾਂ ਜਿਹੜੀਆਂ ਉਹ ਆਉਣਗੀਆਂ। ਇੱਕ ਤਾਂ ਚਲੋ ਤੁਹਾਡੀ ਆਈਡੀ ਨੂੰ ਕਾਪੀ ਕਰਕੇ ਲੋਕਾਂ ਤੋਂ ਪੈਸੇ ਮੰਗਣ ਵਾਲਾ, ਇੱਕ ਉਹ ਤਾਂ ਹੁਣ ਚਿਰ ਦਾ ਹੀ ਚੱਲਦਾ ਆ ਰਿਹਾ ਆ। ਪਰ ਤੁਹਾਡੇ ਕਿਉਂਕਿ ਹੁਣ ਤੁਹਾਡੇ ਸੋਸ਼ਲ ਮੀਡੀਆ ਦੇ ਜਿਹੜੇ ਮੇਨ ਨੇ ਉਹ ਬਾਹਰ ਨੇ, ਤੁਹਾਡੀਆਂ ਇੰਟਰੈਕਸ਼ਨਸ ਕਿੱਦਾਂ ਦੀਆਂ ਆ, ਕਿਹਦੇ ਨਾਲ, ਉਹ ਪਤਾ ਕਰ ਲੈਂਦੇ ਵੀ ਕਿਹੜੇ ਤੁਹਾਡੇ ਗੂੜੇ ਮਿੱਤਰ ਆ, ਕਿਹੜੇ ਨਹੀਂ ਆ। ਉਹਨਾਂ ਨੂੰ ਮਾਰ ਮੁਕਾਉਂਦੇ ਆ, ਮਤਲਬ ਗੱਲਾਂ ਦੇ ਵਿੱਚ ਤੇ ਈਮੇਲਾਂ ਦੇ ਵਿੱਚ। ਸੋ ਉਹਦੇ ਨਾਂ ਦੇ ਉੱਤੇ ਤੁਹਾਨੂੰ ਹਥਿਆ ਸਕਦੇ ਨੇ ਪੈਸੇ। ਸੋ ਜਿਹੜਾ ਬਚ ਕੇ ਮੋੜ ਤੋਂ, ਜਿਹੜਾ ਦੇਖ ਕੇ ਜਿਹੜਾ ਉਹ ਚੱਲਿਓ। ਸਕੈਮਸ ਬਹੁਤ ਹੀ ਜ਼ਿਆਦਾ ਤੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ। ਸੈਡ ਅਨਾਊਂਸਮੈਂਟ ਕਰਕੇ ਕਹਿੰਦੇ, ਟਾਈਟਲ ਕਰਕੇ ਉਹ ਆ ਰਿਹਾ ਆ। ਸੋ ਲੋਕਾਂ ਨੂੰ ਇਦਾਂ ਦੀਆਂ ਜਿਹੜੀਆਂ ਈਮੇਲਸ ਆ ਰਹੀਆਂ, ਘਬਰਾਉਣ ਦੀ ਜਿਹੜੀ ਆ ਉਹ ਲੋੜ ਨਹੀਂ। ਪਰ ਮੋਸਟਲੀ ਜਿਹੜੇ ਸਕੈਮਰਸ ਆ, ਉਹ ਕਹਿ ਲਓ ਵੀ ਸਟੂਪਿੰਗ ਟੂ ਨਿਊ ਲੋ, ਵੀ ਉਹਨਾਂ ਨੂੰ ਕੋਈ ਮਤਲਬ ਨਹੀਂ ਲੋਕਾਂ ਦੇ ਇਮੋਸ਼ਨਸ ਦੇ ਨਾਲ, ਕੋਈ ਕੁਛ ਨਹੀਂ। ਡਾਲਰ ਕਿੱਦਾਂ ਕਮਾਉਣੇ ਆ, ਉਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ। ਸੋ ਇਦਾਂ ਦੀਆਂ ਈਮੇਲਸ ਤੋਂ ਜਰਾ ਬਚ ਕੇ ਜਿਹੜਾ ਹੋ ਜਾਣਾ। ਹਾਂਜੀ ਰਾਜਸਥਾਨ ਵਿੱਚ ਮੈਂ ਇੱਕ ਚੀਜ਼ ਹੋਰ ਐਡ ਕਰ ਦਵਾਂ ਕਿ ਸਾਈਬਰ ਕ੍ਰਾਈਮ ਆ, ਉਹਦੇ ਕਰਕੇ ਕਾਫੀ ਵਾਰ ਕੀ ਹੁੰਦਾ ਕਿ ਪੁਰਾਣੇ ਟਾਈਮ ਦੇ ਵਿੱਚ ਆਪਾਂ ਦੇਖਦੇ ਆ ਕਿ ਜੇ ਕੋਈ ਚੋਰੀ ਕਰਦਾ, ਜਾਂ ਅੱਜ ਦੇ ਸਮੇਂ ਵਿੱਚ ਵੀ ਜੇ ਕੋਈ ਚੋਰੀ ਕਰਦਾ, ਡਾਕਾ ਮਾਰਦਾ ਹੈ ਨਾ, ਅਸੀਂ ਸੈਨੋਜ਼ ਦੇ ਵਿੱਚ ਆ, ਮੰਨ ਲਓ ਕੋਈ ਆ ਫ੍ਰੈਸਨੋ ਵਿੱਚ ਆ, ਤੇ ਉਹ ਲੋਕਲ ਪੁਲਿਸ ਨੇ ਆ ਕੇ ਬੰਦੇ ਫੜ ਲੈਣੇ ਆ। ਸਾਈਬਰ ਕ੍ਰਿਮੀਨਲ ਜਿਹੜੇ ਹੁੰਦੇ ਆ ਮੋਸਟ ਆਫ ਦਾ ਟਾਈਮ ਆਊਟ ਆਫ ਕੰਟਰੀ ਹੁੰਦੇ ਆ, ਹੈਨਾ। ਸੋ ਉੱਥੇ ਜਿਹੜੀ ਸਾਡੀ ਕੰਟਰੀ ਹੈਗੀ ਆ, ਜੇ ਤੁਸੀਂ ਇੱਥੇ ਅਮਰੀਕਾ 'ਚ ਬੈਠੇ ਹੋ ਤੇ ਉਹ ਅਮਰੀਕਾ ਦੀ ਜੂਰਿਸਡਿਕਸ਼ਨ ਤੋਂ ਬਾਹਰ ਹੁੰਦੇ ਆ। ਉਹਨਾਂ ਬਾਰੇ ਪਤਾ ਕਰਨਾ ਤੇ ਉਹਨਾਂ ਉੱਤੇ ਕੋਈ ਕਾਰਵਾਈ ਕਰਨੀ, ਉਹ ਕੋਈ ਸੌਖੀ ਨਹੀਂ ਹੁੰਦੀ। ਇਹੀ ਇੱਕ ਵੱਡਾ ਕਾਰਨ ਬਣਦਾ ਵਾ ਕਿ ਇਹ ਜਿਹੜੇ ਲੋਕ ਆ, ਇਹਨਾਂ ਦਾ ਹੌਸਲੇ ਕਾਫੀ ਵੱਧ ਜਾਂਦੇ ਆ, ਕਿਉਂਕਿ ਸਿਰ ਦੇ ਉੱਤੇ ਖੁੱਡਾ ਨਹੀਂ ਹੁੰਦਾ। ਤੇ ਕਿਉਂਕਿ ਜਿਹੜੇ ਦੂਸਰੇ ਕੰਟਰੀਜ਼ ਵੀ ਹੈਗੇ ਆ, ਉਹਨਾਂ ਨੂੰ ਵੀ ਐਜ਼ ਲੌਂਗ ਐਜ਼ ਕ੍ਰਾਈਮ ਉੱਥੇ ਨਹੀਂ ਹੋ ਰਿਹਾ ਜਿੱਥੇ ਉਹ ਰਹਿੰਦੇ ਆ, ਉਹਨਾਂ ਨੂੰ ਵੀ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਧਿਆਨ ਉਸ ਪਾਸੇ ਨਹੀਂ ਹੁੰਦਾ, ਉਹਨੂੰ ਰੋਕਣਾ ਨਹੀਂ ਹੁੰਦਾ। ਬਿਲਕੁਲ ਜੀ, ਅਸਰ ਕਿਤੇ ਹੁੰਦਾ, ਬੈਠੇ ਕਿਤੇ ਆ ਤੇ ਛਿਲਦੇ ਇੱਥੇ ਆ, ਕ੍ਰਾਈਮ ਕਿਤੇ ਕਰ ਰਹੇ ਆ। ਨਾਲੇ ਉਹ ਲੀਨੀਅੰਟ ਹੁੰਦਾ, ਕਈ ਵਾਰੀ ਸਰਕਾਰਾਂ ਦੇ ਵੀ ਪੇਚੇ ਪਏ ਹੁੰਦੇ, ਕਹਿੰਦੇ ਕੋਈ ਨਹੀਂ, ਕਰੋ ਤੰਗ ਉਹਨਾਂ ਨੂੰ, ਕੋਈ ਐਸੀ ਗੱਲ ਨਹੀਂ। ਸੋ ਆਪਾਂ ਨੂੰ ਹੀ ਜਿਹੜਾ ਇਸ ਦੇ ਵਿੱਚ ਥੋੜਾ ਅਲਰਟ, ਸਤਰਕ ਜਿਹੜਾ ਉਹ ਰਹਿਣਾ ਪੈਣਾ। ਬ੍ਰੇਕ ਦਾ ਵਕਤ ਹੋ ਗਿਆ, ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਪਾਰ ਗੱਲ ਕਰਾਂਗੇ ਆਸਟ੍ਰੇਲੀਆ ਦੇ ਦੁਆਰਾ ਬੱਚਿਆਂ ਨੂੰ ਲੈ ਕੇ ਲਿਆ ਗਿਆ ਬਹੁਤ ਹੀ ਵੱਡਾ ਜਿਹੜਾ ਫੈਸਲਾ ਸੋਸ਼ਲ ਮੀਡੀਆ ਨੂੰ ਲੈ ਕੇ, ਉਹਦੇ ਬਾਰੇ ਵੀ ਚਰਚਾ ਜਿਹੜੀ ਉਹ ਕਰਾਂਗੇ। AI ਦੀ ਦੁਨੀਆ ਦੇ ਵਿੱਚ ਮਨੀ ਕਿੱਧਰ ਨੂੰ ਫਲੋ ਹੋ ਰਹੀ ਆ, ਉਹਦੇ ਬਾਰੇ ਵੀ ਤੁਹਾਨੂੰ ਜਿਹੜਾ ਉਹ ਆਪਾਂ ਦੱਸਾਂਗੇ। ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਨਾਲ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ US ਸੁਣਨ ਵਾਲੇ ਸਾਡੇ ਸਾਰੇ ਮਾਣਕ ਸਰੋਤੇ ਤੇ YouTube ਲਾਈਵ ਚੈਨਲ, Facebook ਦੇ ਉੱਤੇ ਲਾਈਵ ਦੇਖ ਰਹੇ ਸਾਰੇ ਵਿਊਅਰਸ ਦਾ ਇੱਕ ਵਾਰੀ ਫਿਰ ਤੋਂ ਨਿੱਘਾ ਜੀ ਆਖਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਅਗਲੀ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਨੂੰ ਲੈ ਕੇ।
ਸੋਸ਼ਲ ਮੀਡੀਆ ਲੋਕਾਂ ਦੇ ਬ੍ਰੇਨ ਫਰਾਈ ਕਰ ਰਿਹਾ, ਮੈਂਟਲ ਹੈਲਥ ਦੇ ਉੱਤੇ, ਸੋਸ਼ਲ ਕਨੈਕਸ਼ਨ ਦੇ ਉੱਤੇ ਇਸ 'ਤੇ ਮਾੜੇ ਅਸਰ ਆ। ਜਿਹੜੇ ਆਪਣੇ ਰਿਸ਼ਤੇ ਨੇ ਸਮਾਰਟਫੋਨ ਦੇ ਨਾਲ, ਉਹਨੂੰ ਲੈ ਕੇ ਬੜੀ ਜਿਹੜੀ ਉਹ ਦਿੱਕਤ ਬਣੀ ਹੋਈ ਆ। ਇਸੇ ਦਰਮਿਆਨ ਕਿਤੇ ਖਬਰ ਆ ਜਾਂਦੀ ਆ, ਇੱਥੇ ਆਹ ਸੋਸ਼ਲ ਮੀਡੀਆ ਨੂੰ ਬੈਨ ਕਰਤਾ, ਇੱਥੇ ਰਿਸਟ੍ਰਿਕਸ਼ਨ ਲਾਤੀ, ਇੱਥੇ ਆਹ ਹੋ ਜਾਣਾ ਚਾਹੀਦਾ। ਸਰਜਨ ਜਨਰਲ ਆਉਂਦੇ ਆ, ਇਹਦਾ ਅਡਲਟ ਦੇ ਉੱਤੇ, ਮੈਂਟਲ ਹੈਲਥ ਦੇ ਉੱਤੇ ਬਹੁਤ ਭੈੜਾ ਅਸਰ ਆ। ਆਪਣੇ ਇਹਨਾਂ ਦੇ ਸੋਸ਼ਲ ਮੀਡੀਆ ਕੰਪਨੀਜ਼ ਦੇ, ਇੰਸਟਾਗ੍ਰਾਮ, ਮੈਟਾ ਵਰਗੀਆਂ ਦੇ, ਉਹ ਦੱਸਦੇ ਆ ਵੀ ਟੀਨੇਜਰਸ ਦੇ ਉੱਤੇ ਬੜਾ ਹੀ ਜ਼ਿਆਦਾ ਮੰਦਭਾਗੀ ਜਿਹੜੀ ਇਸ ਦੀਆਂ ਰਿਪੋਰਟਸ ਨੇ ਵੀ ਹਿਲਾ ਕੇ ਰੱਖ ਦਿੰਦੀਆਂ ਆ। ਇਸੇ ਦਰਮਿਆਨ ਹੁਣ ਇੱਕ ਆਸਟ੍ਰੇਲੀਆ ਤੋਂ ਕਹਿ ਸਕਦੇ ਹਾਂ ਵੀ ਠੰਡੀ ਹਵਾ ਦਾ ਬੁੱਲਾ ਆਇਆ ਆ, ਜਿਸ ਦੀ ਚਰਚਾ ਦੁਨੀਆ ਭਰ ਦੇ ਵਿੱਚ ਤਾਂ ਚੱਲ ਰਹੀ ਸੀ, ਪਰ ਆਸਟ੍ਰੇਲੀਆ ਪਹਿਲਾ ਮੁਲਕ ਬਣਿਆ ਆ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬੈਨ ਜਿਹੜਾ ਆ ਬੱਚਿਆਂ ਨੂੰ ਲੈ ਕੇ ਜਿਹੜਾ ਉਹ ਕਰ ਦਿੱਤਾ। ਬਹੁਤ ਹੀ ਸਖਤ ਕਹਿੰਦੇ ਆ ਵੀ ਬੈਨ ਉਹਨਾਂ ਨੇ ਜਿਹੜਾ ਲਾਇਆ ਆ ਵੀ ਨਿਆਣੇ ਸੋਸ਼ਲ ਮੀਡੀਆ ਵਰਤ ਨਾ ਸਕਣ। ਕਿਸ ਤਰੀਕੇ ਨਾਲ ਆਪਾਂ ਨੂੰ ਦੇਖਦੇ ਹਾਂ, ਕੀ ਆ ਇਹ ਬੈਨ? ਹਾਂਜੀ, ਸੋ ਪਹਿਲਾਂ ਮੈਂ ਦੱਸ ਦਵਾਂ ਬੈਨ ਬਾਰੇ ਹੈ ਕੀ ਆ। ਹਨਾ, ਕਹਿਣ ਨੂੰ ਤੇ ਹੈ ਵੀ ਸੋਸ਼ਲ ਮੀਡੀਆ 13 ਸਾਲ ਤੋਂ ਥੱਲੇ ਕੋਈ ਵੀ ਨਹੀਂ ਵਰਤ ਸਕਦਾ, ਜੇ ਬਾਈ ਬੁੱਕ ਜਾਓ ਤੁਸੀਂ, ਜਾਂ 12 ਸਾਲ ਕਈ ਜਗ੍ਹਾ। ਪਰ ਕੋਈ ਉਹਨੂੰ ਕੀ ਆ, ਉਹਦਾ ਇੱਕ ਏਜ ਦਾ ਨੰਬਰ ਹੀ ਆ ਨਾ, ਉਹਦੇ ਤੇ ਪਾਉਣਾ। ਜਦੋਂ ਤੁਹਾਡੀ ਏਜ, ਡੇਟ ਆਫ ਬਰਥ ਪੁੱਛਦੇ ਆ ਤੇ ਉਹ ਕਹੇ ਗਲਤ ਲਿਖ ਦੇਣਗੇ, ਪੁੱਛਦੇ ਆ ਨਾ, ਕੋਈ ਉਹਨੂੰ ਪੁੱਛਦਾ ਥੋੜੀ ਆ, ਕੋਈ ਏਦਾਂ ਦਾ ਚੈੱਕ ਥੋੜੀ ਹੈਗਾ। ਸੋ ਆਸਟ੍ਰੇਲੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ, ਐਂਥਨੀ ਐਲਬਨੀਜ਼, ਉਹਨਾਂ ਕਿਹਾ ਕਿ ਉਹਨਾਂ ਦੀ ਜਿਹੜੀ ਸਰਕਾਰ ਆ, ਸਾਂਝਾ ਸਰਕਾਰ ਦਾ ਉਦਮ ਆ, ਉਹ ਕਹਿੰਦੇ ਵੀ 16 ਸਾਲ ਤੋਂ ਪਹਿਲਾਂ ਬੱਚੇ ਸੋਸ਼ਲ ਮੀਡੀਆ ਨਾ ਵਰਤ ਸਕਣ, ਇਹਦੇ ਉੱਤੇ ਕੰਪਲੀਟਲੀ ਬੈਨ ਲਾਇਆ ਜਾਏ। ਸੋ ਫਿਰ ਸਮੱਸਿਆ ਉਹੀ ਆ ਗਈ ਵੀ ਬੈਨ ਲਾਇਆ ਕਿੱਦਾਂ ਜਾਏ। ਸੋ ਜਿਹੜਾ ਉਹਨਾਂ ਨੂੰ ਜਿਹੜਾ ਸਟ੍ਰਿੰਜੈਂਟ ਉਹਨਾਂ ਰੂਲ ਰੈਗੂਲੇਸ਼ਨ ਰੱਖੇ ਆ, ਉਹਦੇ ਵਿੱਚ ਇਹ ਆ ਕਿ ਜਿਹੜਾ ਜਦੋਂ ਤੁਸੀਂ ਸੋਸ਼ਲ ਮੀਡੀਆ ਆਪਣਾ ਅਕਾਊਂਟ ਵਰਤਦੇ ਹੋ ਤੇ ਜਿਹੜਾ ਡੇਟਾ ਵਾ, ਜਿਹੜਾ ਏਜ ਵੈਰੀਫਿਕੇਸ਼ਨ ਆ, ਉਹ ਹੋਊਗੀ ਯੂਜ਼ਿੰਗ ਸਮ ਟਾਈਪ ਆਫ ਬਾਇਓਮੈਟ੍ਰਿਕਸ, ਤੁਹਾਡੇ ਅੱਖਾਂ ਦੇ, ਹੱਥ ਦੇ ਬਾਇਓਮੈਟ੍ਰਿਕਸ, ਜਾਂ ਹੋਏਗੀ ਗਵਰਨਮੈਂਟ ਦੀ ਵੈਰੀਫਿਕੇਸ਼ਨ, ਆਇਡੈਂਟੀਫਿਕੇਸ਼ਨ, ਜਿਹੜੀ ਗਵਰਨਮੈਂਟ ਆਈਡੀ ਹੁੰਦੀ ਉਹਦੀ ਵੈਰੀਫਿਕੇਸ਼ਨ। ਸੋ ਇਹਦੇ ਨੇ ਇਹ ਦੋ ਚੀਜ਼ਾਂ ਨੇ ਇਨਫੋਰਸ ਕਰਕੇ ਉਹ ਮੇਕ ਸ਼ੋਰ ਕਰ ਰਹੇ ਆ ਵੀ ਜਿਹੜੇ ਸੋਸ਼ਲ ਮੀਡੀਆ ਦੇ ਜੋ ਏਜ ਉੱਤੇ ਤੁਸੀਂ ਦੱਸ ਰਹੇ ਹੋ, ਉਹੀ ਏਜ ਆ, ਬੱਚੇ ਬਿਲਕੁਲ ਵੀ ਉਹਦਾ ਅਕਾਊਂਟ ਨਹੀਂ ਬਣਾ ਸਕਣ। ਨਾ ਤੇ ਕੋਈ ਪੇਰੈਂਟ ਵਾਲੇ ਕਿਉਂਕਿ ਕਈ ਸੋਸ਼ਲ ਮੀਡੀਆ ਐਪਸ ਹੈਗੀ ਆ ਜਿਹਦੇ ਵਿੱਚ ਤੁਸੀਂ ਪੇਰੈਂਟ ਗਾਈਡਡ ਸੋਸ਼ਲ ਮੀਡੀਆ ਅਕਾਊਂਟ ਬਣਾ ਸਕਦੇ ਹੋ, ਉਹ ਵੀ ਨਹੀਂ ਅਲਾਉਡ ਹੈਗਾ ਨਵੇਂ ਰੂਲ ਦੇ ਅਨੁਸਾਰ। ਤੇ ਨਾ ਹੀ ਹੈਗਾ ਵਾ ਕਿ ਜੇ ਤੁਹਾਡਾ ਆਲਰੇਡੀ ਸੋਸ਼ਲ ਮੀਡੀਆ ਦਾ ਅਕਾਊਂਟ ਬਣਿਆ ਹੋਇਆ, ਉਹਨੂੰ ਕੰਟੀਨਿਊ ਨਹੀਂ ਕਰ ਸਕਦੇ। ਸੋ ਆਸਟ੍ਰੇਲੀਆ ਦੇ ਹੱਦਾਂ ਦੇ ਵਿੱਚ ਜਿੰਨੇ ਸੋਸ਼ਲ ਮੀਡੀਆ ਅਕਾਊਂਟ ਹੋਣਗੇ, ਉਹ ਜਾਂ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਦੇ ਨਾਲ ਤੇ ਜਾਂ ਗਵਰਨਮੈਂਟ ਇਸ਼ੂਡ ਆਈਡੀ ਨੂੰ ਹੀ ਲੈ ਕੇ ਅਕਾਊਂਟ ਬਣ ਸਕਦੇ, ਤੇ ਤੁਸੀਂ ਕਿਸੇ ਲਈ ਵੀ ਅਕਾਊਂਟ ਨਹੀਂ ਬਣਾ ਸਕਦੇ। ਸੋ ਉਹਦੇ ਵਿੱਚ ਰਾਜਕਰਨ ਬੜੀਆਂ ਜਿਹੜੇ ਮਸਲੇ ਉਹ ਕਵਰ ਹੋ ਜਾਂਦੇ ਆ ਕਿ ਮੰਨ ਲਓ ਕਿ ਕੋਈ ਬੱਚਾ ਸੋਸ਼ਲ ਮੀਡੀਆ ਵਰਤ ਰਿਹਾ, ਕਿਹਦਾ ਵਰਤ ਰਿਹਾ, ਉਹ ਫਿਰ ਰਿਸਪੌਂਸਿਬਲ ਹੋ ਜਾਂਦਾ ਹੈ ਨਾ, ਲੀਗਲੀ ਜਾਂ ਲਾਇਬਲ ਹੋ ਜਾਂਦਾ। ਤੇ ਇਹ ਕੁਝ ਸਟ੍ਰਿੰਜੈਂਟ ਜਿਹੜੇ ਐਫਰਟ ਆ ਉਹ ਆਏ। ਅਫਕੋਰਸ ਜਦੋਂ ਕੋਈ ਵੀ ਇਦਾਂ ਦਾ ਵੱਡਾ ਸਟੈਪ ਹੁੰਦਾ, ਉਹਦੇ ਨੈਗੇਟਿਵ ਸਾਈਡ ਨੂੰ ਵੀ ਲੋਕ ਹੁੰਦੇ ਆ। ਈਲਨ ਮਸਕ ਜਿਹੜਾ ਪ੍ਰਾਇਮਰੀ ਹੈ ਅੱਜ ਕੱਲ ਕਾਫੀ ਚਰਚਾ ਦੇ ਵਿੱਚ ਹੈਗਾ, ਸੋ ਉਹਨਾਂ ਨੇ ਇਹਨੂੰ ਬਹੁਤ ਜ਼ੋਰ ਸ਼ੋਰ ਨਾਲ ਕ੍ਰਿਟਿਸਾਈਜ਼ ਕੀਤਾ ਪਿਛਲੇ ਹਫਤੇ, ਪਿਛਲੇ ਫਰਾਈਡੇ। ਤੇ ਉਹਨਾਂ ਇਹ ਕਿਹਾ ਕਿ ਇਹ ਇੱਕ ਬੈਕਡੋਰ ਕੰਟਰੋਲ ਆ ਅਟੈਂਪਟ ਕਰਨ ਦਾ, ਵੀ ਜਿਹੜੇ ਆਸਟ੍ਰੇਲੀਅਨ ਆ ਉਹਨਾਂ ਦੇ ਉੱਤੇ ਗਵਰਨਮੈਂਟ ਕੰਟਰੋਲ ਕੀਤਾ ਜਾ ਸਕੇ, ਹੈ ਨਾ। ਸੋ ਉਹਨੂੰ ਇਸ ਹਿਸਾਬ ਨਾਲ ਆਜ਼ਾਦੀ ਦੇ ਉੱਤੇ ਦਾ ਜ਼ੋਰ ਲਾਇਆ ਵੀ ਨਹੀਂ, ਇਹ ਆਜ਼ਾਦੀ ਤੇ ਹਿੱਤਾਂ ਉੱਤੇ, ਆਸਟ੍ਰੇਲੀਅਨਸ ਦੇ ਉੱਤੇ ਡਾਕਾ ਵਾ। ਪਰ ਮੈਨੂੰ ਰਾਜਕਰਨ ਦੇ ਵਿੱਚ ਇਹ ਲੱਗਦਾ ਕਿ ਇੱਕ ਰਾਈਟ ਸਟੈਪ ਇਨ ਰਾਈਟ ਡਾਇਰੈਕਸ਼ਨ ਆ, ਪਰ ਹੈ ਨਾ 100% ਦੀ ਕੋਈ ਚੀਜ਼ ਸਹੀ ਨਹੀਂ ਹੁੰਦੀ ਹੈ, 100% ਦੀ ਗਲਤ ਨਹੀਂ ਹੁੰਦੀ। ਸੋ ਜਿਹੜੇ ਈਲਨ ਮਸਕ ਵਰਗਿਆਂ ਨੇ ਏਦਾਂ ਜ਼ੋਰ ਪਾਇਆ ਤੇ ਗੱਲਬਾਤ ਜਿਹੜੀ ਆਸਟ੍ਰੇਲੀਅਨ ਸਿਸਟਮ ਦੇ ਵਿੱਚ, ਆਸਟ੍ਰੇਲੀਅਨ ਲੋਕਾਂ ਦੇ ਵਿੱਚ ਤੁਰੀ, ਉਹ ਤੋਂ ਫਿਰ ਉਹਨਾਂ ਇੱਕ ਫਰਦਰ ਰੈਗੂਲੇਸ਼ਨ ਲੈ ਕੇ ਆਏ ਕਿ ਜਿਹੜੇ ਸੋਸ਼ਲ ਮੀਡੀਆ ਕੰਪਨੀਜ਼ ਆ, ਉਹ ਡੇਟਾ ਜਿਹੜਾ ਏਜ ਵੈਰੀਫਿਕੇਸ਼ਨ ਵਾਲਾ, ਉਹਨਾਂ ਦੀ ਜ਼ਰੂਰਤ ਹੋਏਗੀ ਕਿ ਏਜ ਵੈਰੀਫਿਕੇਸ਼ਨ ਵਾਲਾ ਸਾਰੇ ਦਾ ਸਾਰਾ ਡੇਟਾ ਉਹਨੂੰ ਡਿਸਟਰੋਏ ਕਰ ਦੇਣ ਆਫਟਰ ਵੈਰੀਫਿਕੇਸ਼ਨ, ਕੋਈ ਵੀ ਡੇਟਾ ਉਹਨੂੰ ਸਟੋਰ ਨਹੀਂ ਕਰਕੇ ਰੱਖ ਸਕਦੇ। ਸੋ ਇੱਕ ਵਧੀਆ ਸਟੈਪ ਉਹਨਾਂ ਲਿਆ, ਤੇ ਜਿਹੜੀ ਉਹਨਾਂ ਦੀ ਕ੍ਰਿਟਿਸਿਜ਼ਮ ਆਈ ਉਹਦੇ ਤੋਂ ਉਹਨਾਂ ਉਹਨੂੰ ਸਹੀ ਕਰਨ ਦੇ ਲਈ ਇੱਕ ਹੋਰ ਵਧੀਆ ਸਟੈਪ ਲਿਆ। ਸੋ ਆਈ ਵੁੱਡ ਸੇ
ਕਿ ਇਹ ਸਟੈਪ ਇਨ ਪੋਜ਼ਿਟਿਵ ਡਾਇਰੈਕਸ਼ਨ, ਕਿਉਂਕਿ ਆਪਾਂ ਬਾਰ-ਬਾਰ ਵੀ ਇਹ ਗੱਲ ਕਰਦੇ ਕਿ ਬੱਚਿਆਂ ਉੱਤੇ ਸੋਸ਼ਲ ਮੀਡੀਆ ਦਾ ਜਿਹੜਾ ਇੰਪੈਕਟ ਉਹਨਾਂ ਦੀ ਓਵਰਆਲ ਗਰੋਥ ਦੇ ਉੱਤੇ ਉਹ ਬਹੁਤ ਹੀ ਜ਼ਿਆਦਾ ਘਾਤਕ ਆ। ਚਲੋ ਸਾਡੇ ਕਹਿਣ ਦੇ ਨਾਲ ਹੁਣ ਕੀ ਫਰਕ ਪੈਂਦਾ, ਆਪਾਂ ਉਹਦਾ ਸਬਜੈਕਟ ਮੈਟਰ ਐਕਸਪਰਟ ਨਹੀਂ ਆ, ਪਰ ਜਿਹੜੇ ਆਪਣੇ ਸਰਜਨ ਜਨਰਲ ਆ ਉਹਨਾਂ ਦੇ ਕਨਵਰਸੇਸ਼ਨ ਆਪਾਂ ਦੇਖ ਲਈ ਆ, ਯੂਨੀਵਰਸਿਟੀਜ਼ ਦੇ ਰਿਸਰਚ ਪੇਪਰ ਅਸੀਂ ਦੇਖ ਲਿਆ, ਮੈਂਟਲ ਹੈਲਥ ਦੇ ਦਾ ਡੇਟਾ ਅਸੀਂ ਦੇਖ ਲਿਆ ਵਾ, ਅਤੇ ਉਹਦਾ ਇੰਪੈਕਟ ਕੀ ਹੈ ਸੋਸ਼ਲ ਮੀਡੀਆ ਉੱਤੇ ਉਹ ਵੀ ਦੇਖ ਲਿਆ ਵਾ। ਤੇ ਸੋਸ਼ਲ ਮੀਡੀਆ ਕੰਪਨੀਆਂ ਦੀ ਆਪਣੀ ਕਾਰਗੁਜ਼ਾਰੀ ਉੱਤੇ ਵੀ ਅਸੀਂ ਸ਼ੋਅ ਕੀਤੇ। ਇੰਸਟਾਗ੍ਰਾਮ ਦੀ ਤੁਸੀਂ ਗੱਲ ਕੀਤੀ, $170-180 ਪਰ ਟੀਨੇਜਰ ਦੇ ਹੈਡ ਦੇ ਉੱਪਰ ਪ੍ਰਾਈਸ ਸੀ। ਫਿਰ ਜੇ ਕੋਈ ਸੋਸ਼ਲ ਮੀਡੀਆ ਤੇ ਟੀਨ ਜਾਂ ਹੁੱਕਅਪ ਹੁੰਦੀ ਆ ਤੇ ਉਹਦਾ ਇੰਨਾ ਕੰਪਨੀ ਨੂੰ ਫਾਇਦਾ ਹੁੰਦਾ ਵਾ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੱਦੇ ਨਜ਼ਰ ਰੱਖਦੇ ਹੋਏ ਇਹ ਚੀਜ਼ ਨੂੰ ਇਹ ਚੀਜ਼ਾਂ ਨੂੰ ਦਿਮਾਗ 'ਚ ਰੱਖਦੇ ਹੋਏ ਮੈਨੂੰ ਇਹ ਸਟੈਪ ਇੱਕ ਪਾਸੇ ਨੂੰ ਵਧੀਆ ਡਾਇਰੈਕਸ਼ਨ ਦੇ ਵਿੱਚ ਲੱਗਦਾ ਜੀ। ਬਿਲਕੁਲ ਬਿਲਕੁਲ, ਇਹ ਵਧੀਆ ਚੀਜ਼ ਆ, ਦੈਟਸ ਗੁੱਡ। ਇਹ ਹੋਣਾ ਵੀ ਜਿਹੜਾ ਉਹ ਚਾਹੀਦਾ ਆ, ਤੇ ਬਾਕੀਆਂ ਨੂੰ ਵੀ ਜਿਹੜਾ ਉਹ ਦੇਖਦੇ ਰਹਿਣਾ ਚਾਹੀਦਾ ਵੀ ਉਹ ਇਸ ਪੂਰੇ ਮਾਮਲੇ ਦੇ ਵਿੱਚ ਕਰ ਜਿਹੜਾ ਉਹ ਕੀ ਸਕਦੇ ਹੈਗੇ ਆ, ਤੇ ਤਾਂ ਜੋ ਇੱਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਘਟਣ। ਤੇ ਸੋਸ਼ਲ ਮੀਡੀਆ ਨੇ ਦੁਨੀਆ ਗਰਕ ਦਿੱਤੀ ਹੈ ਜੀ ਓਵਰਆਲ, ਜਿੱਥੇ ਇਹਦੇ ਫਾਇਦੇ ਆ ਨੋ ਡਾਊਟ, ਪਰ ਇਸ ਮੌਕੇ ਇੱਦਾਂ ਮਹਿਸੂਸ ਹੋਈ ਜਾ ਰਿਹਾ ਵੀ ਚੀਜ਼ਾਂ ਨੈਗੇਟਿਵਿਟੀ ਵੱਲ ਉੱਥੇ ਜਿਹੜੀਆਂ ਉਹ ਜ਼ਿਆਦਾ ਤੁਰੀਆਂ ਹੋਈਆਂ। ਪਰ ਤੁਸੀਂ ਪੋਜ਼ੀਟਿਵ ਚੀਜ਼ ਇੱਦਾਂ ਦੇ ਜਿਹੜੇ ਸ਼ੋਅ ਆ ਉਹ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਦੇਖ ਸਕਦੇ ਹਾਂ, ਇਹ ਤੋਂ ਆਪਾਂ ਸਿੱਖ ਵੀ ਜਿਹੜਾ ਹੋ ਸਕਦੇ ਹਾਂ। ਓਪਨ AI ਦੀ ਗੱਲ ਕਰਦੇ ਹਾਂ ਹੁਣ ਹਰਵਿੰਦਰ, ਮਨੀ ਫਲੋ ਦੀ ਵੀ ਗੱਲ ਕਰੀਏ। ਓਪਨ AI ਗੂਗਲ ਨੂੰ ਕਹਿੰਦੇ ਵੀ ਟੇਕ ਔਨ ਕਰੇਗਾ, ਕੰਸੀਡਰ ਕਰ ਰਿਹਾ ਆ ਬਰਾਊਜ਼ਰ ਨੂੰ ਜਿਹੜਾ ਉਹ ਲੈ ਕੇ। ਇਹ ਆਪਾਂ ਮੁੱਢਲੇ ਦਿਨਾਂ 'ਚ ਵੀ ਜਿਹੜੇ ਚੈਟ GPT ਨੂੰ ਲੈ ਕੇ ਗੱਲਬਾਤ ਜਿਹੜੀ ਉਹ ਕੀਤੀ ਸੀ, ਪਰ ਜਿਹੜੇ ਰੀਸੈਂਟ ਆਏ ਉਹਨਾਂ ਦੇ ਜਿਹੜਾ ਨਵਾਂ ਕਹਿ ਸਕਦੇ ਆ ਬੋਟ ਆ ਕਹਿ ਲਓ, ਜਾਂ ਨਵਾਂ ਚੈਟ GPT ਆ, ਉਹ ਕਾਫੀ ਟੱਕਰ ਦੇ ਸਕਦਾ ਆ। ਕਿੱਦਾਂ ਦਾ ਸਰਚ ਕਰਨਾ ਚਾਹੁੰਦੇ, ਕੀ ਤੁਸੀਂ ਆਨਸਰ ਲੈਣਾ ਚਾਹੁੰਦੇ ਆ ਉਸ ਦੇ ਨਾਲ, ਖਾਸ ਕਰਕੇ ਉਦੋਂ ਜਦੋਂ ਮੈਨੂੰ ਲੱਗਦਾ ਕੁਛ ਕੁ ਹਫ਼ਤੇ ਪਹਿਲਾਂ ਜਿਹੜਾ ਗੂਗਲ ਦਾ ਜੈਮਨਾਈ ਆ ਉਹ ਕਿਸੇ ਨੂੰ ਸੁਸਾਈਡ ਵੱਲ ਵੀ ਧੱਕ ਰਿਹਾ ਸੀਗਾ। ਉਹ ਵੀ ਬਹੁਤ ਜ਼ਿਆਦਾ ਚਰਚਾ ਜਿਹੜੀ ਉਹ ਛਿੜੀ ਆ, ਉਹਨੇ ਵੀ ਸੁਰਖੀਆਂ ਜਿਹੜੀਆਂ ਉਹ ਖੱਟੀਆਂ। ਓਪਨ AI ਬਰਾਊਜ਼ਰ ਬਣਾਉਣ ਬਾਰੇ ਸੋਚ ਰਿਹਾ। ਹਾਂਜੀ ਰਾਜਕਰ ਨੇ ਤੇ ਇਹਦੇ ਕਈ ਚੀਜ਼ਾਂ ਨੂੰ ਤੁਸੀਂ ਛੋ ਲਿਆ। ਪਹਿਲਾਂ ਮੈਂ ਸੁਸਾਈਡ ਵਾਲੀ ਗੱਲ ਕਰਦਾ, ਉਹ ਇਹ ਹੈ ਕਿ ਉਹ ਤਾਂ LLM ਆ ਨਾ, ਠੀਕ ਆ, ਕੰਪਨੀਜ਼ ਲਾਇਬਲ ਆ ਉਸ ਚੀਜ਼ ਨੂੰ ਲੈ ਕੇ, ਹੈ ਨਾ, ਤੇ ਪਰ ਉਹਨਾਂ ਇਨਫ ਗਾਰਡਰੇਲਸ ਜਿਹੜੇ LLM ਦੀ ਡਿਵੈਲਪਮੈਂਟ ਦੇ ਵਿੱਚ ਨਹੀਂ ਰੱਖੇ। ਪਰ ਕੋਈ ਵੀ LLM ਜਿਹੜਾ ਵਾ ਉਹ ਇਸ ਪਾਸੇ ਨੂੰ ਤੁਰ ਸਕਦਾ, ਜੋ ਵੀ ਰਿਸਰਚ ਹੈ। ਡੈਫੀਨੇਟਲੀ ਗੂਗਲ ਐਡੀ ਵੱਡੀ ਕੰਪਨੀ ਹੈ, ਉਹਨੇ ਫੰਡਡ ਆ, ਪਰ ਸੋ ਫਾਰ ਜਿੰਨਾ ਕਿ ਮੈਂ ਉਹਨਾਂ ਨੂੰ ਦੇਖਦਾ ਕਿ ਜਿੰਨਾ ਉਹਨਾਂ ਕੋਲ ਸਰਮਾਇਆ ਹੈਗਾ, ਉਹਨਾਂ AI ਦੇ ਵਿੱਚ ਕਾਫੀ ਬਲੰਡਰਸ ਕੀਤੇ ਆ। ਜੈਮਨਾਈ ਨੂੰ ਕਾਲੀ ਵਿੱਚ ਬਾਹਰ ਕੱਢਣਾ ਤੇ ਉਹਨਾਂ ਦੇ ਜਿੱਦਾਂ ਦੀ ਪਿਕਚਰ ਸਾਹਮਣੇ ਲੈ ਕੇ ਆਉਣੀਆਂ, ਉਹਨਾਂ ਵਾਸਤੇ ਉਹਨਾਂ ਦੇ ਲਈ ਗੂਗਲ ਦੇ ਲਈ ਕਾਫੀ ਹਾਸੋਹੀਣੀ ਸਥਿਤੀ ਬਣੀ ਸੀ, ਹੈ ਨਾ। ਸੋ ਸੈਮ ਇਹ ਤਾਂ ਸਾਰਿਆਂ ਨੂੰ ਰਾਜਕਰ ਨੂੰ ਪਤਾ ਸੀ ਕਿ AI ਉੱਤੇ ਡਿਵੈਲਪ ਹੋ ਰਿਹਾ, ਕਿਉਂਕਿ ਇੰਡਸਟਰੀ ਦੇ ਵਿੱਚ ਨਿਊਜ਼ ਤਾਂ ਰਹਿੰਦੀ ਆ ਅੰਦਰੋਂ ਅੰਦਰੀ, ਹੈ ਨਾ। ਪਰ ਜਿਹੜਾ ਟਾਈਮ ਟੂ ਮਾਰਕੀਟ ਆ ਪਰਫੈਕਸ਼ਨ ਦੇ ਵਿੱਚ ਓਪਨ AI ਸੈਮ ਐਲਟਮੈਨ ਨੇ ਲੈ ਕੇ, ਹੈ ਨਾ। ਸੋ ਉਹਦੇ ਕਰਕੇ ਬਾਕੀ ਜਿਹੜੇ ਲੋਕ ਸੀ ਉਹ ਮੰਨਿਆ ਜਾ ਰਿਹਾ ਸੀ ਕੋਈ 2 ਸਾਲ ਪਿੱਛੇ, ਕੋਈ 3 ਸਾਲ ਪਿੱਛੇ, ਕੋਈ 4 ਸਾਲ ਪਿੱਛੇ ਚੱਲ ਰਿਹਾ ਸੀ, ਹੈ ਨਾ। ਤੇ ਇਵੈਂਚੁਅਲੀ ਆਉਣਾ ਤਾਂ ਸਾਰਿਆਂ ਨੇ ਸੀ, ਪਰ ਹੁਣ ਟਾਈਮ ਟੂ ਮਾਰਕੀਟ ਦਾ ਲਾਹਾ ਲੈਂਦੇ ਤੇ ਪਪੂਲੈਰਿਟੀ ਦਾ ਲਾਹਾ ਲੈਂਦੇ ਜਿਹੜਾ ਸੈਮ ਐਲਟਮੈਨ ਆ, ਉਹ ਤੇਜ਼ੀ ਦੇ ਨਾਲ ਸਾਰੇ ਪਾਸੇ ਨਿਕਲ ਰਿਹਾ। ਹੁਣ 2000 ਤੋਂ ਲੈ ਕੇ ਤੁਸੀਂ ਇਹ ਦੇਖੋ ਕਿ ਮੈਂ 2000 ਤੋਂ ਪਹਿਲਾਂ ਵੀ ਜਿਹੜੇ ਸਰਚ ਵਿੱਚ ਆ ਉਹਦੇ ਵਿੱਚ ਗੂਗਲ ਦੀ ਝੰਡੀ ਆ। ਅੱਜ ਕੱਲ੍ਹ ਤਾਂ ਨਾ ਅੰਗਰੇਜ਼ੀ ਦੇ ਵਿੱਚ ਇਹਨਾਂ ਨੇ ਵਰਡ ਵੀ ਰਿਪਲੇਸ ਕਰ ਦਿੱਤੇ ਆ। ਕਈ ਕਹਿੰਦੇ ਹੁੰਦੇ ਆ ਕਿ ਬਈ ਤੁਸੀਂ ਇੰਟਰਨੈਟ ਤੇ ਲੱਭ ਲਓ, ਕਹਿ ਦਿੰਦੇ ਤੁਸੀਂ ਗੂਗਲ ਕਰ ਲਓ, ਹੈ ਨਾ। ਸਹੀ ਗੱਲ। ਸੋ ਸਿਨੋਨਿਮ ਏਦਾਂ ਬਣ ਜਾਂਦੇ, ਤਾਂ ਇਹ ਅੰਦਾਜ਼ਾ ਲਾ ਸਕਦੇ ਕਿ ਗੂਗਲ ਦੀ ਕਿੰਨੀ ਝੰਡੀ ਹੈ। ਤੇ ਇਹ ਦੇਖਦੇ ਹੁੰਦੇ ਸੀ ਕਿ ਗੂਗਲ ਹੁਣ ਬਿੰਗ ਵੀ ਹੈਗਾ, ਮਾਈਕਰੋਸਾਫਟ ਦਾ ਸਰਚ ਇੰਜਨ, ਹੈ ਨਾ, ਹੋਰ ਵੀ ਹੈਗੇ ਆ। ਤੇ ਪਰ ਉਹਦੇ ਵਿੱਚ ਆਪਾਂ ਇਹ ਦੇਖਿਆ ਵੀ ਗੂਗਲ ਜਿਹੜਾ ਉਹ ਨੰਬਰ 1 ਦੇ ਉੱਤੇ ਜਾ ਰਿਹਾ ਸੀ, ਕਿਉਂਕਿ ਉਹਦੇ ਕੋਲ ਡੇਟਾ ਇੰਨਾ ਜ਼ਿਆਦਾ, ਉਹਦੇ ਸਰਚ ਦੇ ਜਿਹੜੇ ਐਲਗੋਰਿਦਮ ਉਹਨਾਂ ਨੂੰ ਇਸ ਹਿਸਾਬ ਨਾਲ ਆਪਟੀਮਾਈਜ਼ ਕਰ ਰੱਖਿਆ ਵੀ ਗੂਗਲ ਦੀ ਜਿਹੜੀ ਸਰਚ ਹੈ ਉਹ ਵਾਕਈ ਬਾਕੀਆਂ ਨਾਲੋਂ ਬਹੁਤ ਵਧੀਆ, ਹੈ ਨਾ। ਸੋ ਹੁਣ ਇਹ ਲੱਗਦਾ ਸੀ ਵੀ ਇਹਨੂੰ ਕੌਣ ਰਿਪਲੇਸ ਕਰੂਗਾ, ਕਿਉਂਕਿ ਗੂਗਲ ਦਾ ਅਸੀਂ ਵੇਖਿਆ ਕਿ ਸਮਾਰਟਫੋਨ ਜਾਰੀ ਕਰਨ ਦੀ ਕੋਸ਼ਿਸ਼ ਕੀਤੀ, ਹੋਰ ਵੀ ਪਾਸੇ ਬਹੁਤ ਪਾਸੇ ਪੰਗੇ ਲਏ, ਪਰ ਉਹ ਉਹਨਾਂ ਦਾ ਸਕਸੈਸਫੁਲ ਨਹੀਂ ਹੋਇਆ। ਤੇ ਪਰ ਸਰਚ ਦੇ ਉੱਤੇ ਜਿਹੜਾ ਉਹਨੂੰ ਲਗਾਤਾਰ ਪੈਸਾ ਆ ਰਿਹਾ ਹੈ, ਕਿਉਂਕਿ ਸਰਚ ਵਾਲੇ ਏਰੀਆ ਦੇ ਵਿੱਚ ਉਹਨਾਂ ਦੀ ਲਗਾਤਾਰ ਝੰਡੀ ਤੇ ਮੋਨੋਪੋਲੀ ਰਹੀ ਹੈ ਨਾ। ਹੁਣ ਉਹ ਸਭ ਕੁਝ ਬਦਲਣ ਜਾ ਰਿਹਾ, ਹੈ ਨਾ। ਸੋ ਉਹਦੇ ਵਿੱਚ ਅਸੀਂ ਦੇਖਿਆ ਕਿ ਥੋੜੇ ਦਿਨ ਪਹਿਲਾਂ ਹੀ ਸਰਚ ਮਾਰਕੀਟ ਦੇ ਵਿੱਚ ਸਰਚ GPT ਦਾ ਆਈਡੀਆ ਲੈ ਕੇ ਆਏ ਸੈਮ ਐਲਟਮੈਨ, ਹੈ ਨਾ। ਤੇ ਦੂਸਰੀ ਚੀਜ਼ ਰਾਜ ਕਰਨੇ ਦੇ ਵਿੱਚ ਇਹ ਆ, ਜਿਹਦੇ ਕਰਕੇ ਐਂਟੀ ਟਰਸਟ ਵਾਇਲੇਸ਼ਨ ਦੇ ਵੀ ਕਈ ਆਪਾਂ ਕੇਸਿਸ ਦੇਖੇ ਆ
ਵੀ ਗੱਲ ਇਹ ਨਹੀਂ ਹੈ ਵੀ ਲੋਕੀ ਆਨਲਾਈਨ ਜਾ ਕੇ ਕਰਦੇ google.com ਦੈਨ ਦੇ ਕੀਪ ਸਰਚਿੰਗ ਥਿੰਗਸ, ਹੈ ਨਾ, ਉਹ ਇੱਕ ਪਾਸੇ ਆ। ਤੇ ਪਰ ਆਮ ਤੌਰ ਤੇ ਲੋਕੀ ਫਟਾਫਟ ਬ੍ਰਾਊਜ਼ਰ ਤੇ ਜਾ ਕੇ ਚੀਜ਼ਾਂ ਨੂੰ ਸਰਚ ਕਰਨ ਦੀ ਕੋਸ਼ਿਸ਼ ਕਰਦੇ, ਹੈ ਨਾ। ਸੋ ਉਹਦੇ ਕਰਕੇ ਬ੍ਰਾਊਜ਼ਰ ਜਿਹੜਾ ਵਾ, ਜਿਹਦੇ ਰਾਹੀਂ ਅਸੀਂ ਇੰਟਰਨੈਟ ਦੇ ਉੱਤੇ ਜਾਂਦੇ ਆ, ਉਹ ਐਪ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਨਾ। ਸੋ ਉਹਦੇ ਵਿੱਚ ਇਹ ਦੇਖਦੇ ਵੀ ਜਦੋਂ ਮਾਈਕਰੋਸਾਫਟ ਬੇਸਡ ਉਹਨਾਂ ਦਾ ਐਜ ਆ, ਇੰਟਰਨੈਟ ਐਕਸਪਲੋਰਰ ਤਾਂ ਹੈ ਨਹੀਂ ਹੁਣ, ਐਜ ਆ ਮਾਈਕਰੋਸਾਫਟ ਦਾ ਜਿਹੜਾ, ਉਹਦੇ ਉੱਤੇ ਜਦੋਂ ਸਰਚ ਕਰਦੇ ਆ ਤੇ ਉਹਦੇ ਉੱਤੇ ਜਿਹੜੀ ਸਰਚ ਆਉਂਦੀ ਆ ਉਹ ਬਿੰਗ ਦੀ ਸਰਚ ਆਉਂਦੀ ਆ। ਇਸੇ ਤਰ੍ਹਾਂ ਕ੍ਰੋਮ ਬੇਸਡ ਆਪਾਂ ਸਰਚ ਕਰਦੇ ਆ ਬ੍ਰਾਊਜ਼ਰ ਤੇ ਜਾ ਕੇ, ਉਹ ਗੂਗਲ ਬੇਸਡ ਸਰਚ ਆਉਂਦੀ ਆ, ਹਨਾ। ਤੇ ਇਸੇ ਤਰ੍ਹਾਂ ਜਿਹੜਾ ਐਪਲ ਆ, ਉਹਦੀ ਵੀ ਕੋਲੈਬੋਰੇਸ਼ਨ ਗੂਗਲ ਦੇ ਨਾਲ ਹੀ ਆ ਉਸ ਸਰਚ ਨੂੰ ਲੈ ਕੇ, ਹਨਾ। ਤੇ ਸੋ ਇਹ ਸਾਰੀ ਚੀਜ਼ਾਂ ਨੂੰ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਵੀ ਲੋਕੀ ਇੱਕ ਸਟੈਪ ਤੇ ਨਹੀਂ ਜਾਂਦੇ, ਲੋਕੀ ਪਹਿਲਾਂ ਹੀ ਸਰਚ ਕਰ ਲੈਂਦੇ ਆ। ਉਸ ਲਈ ਭਾਵੇਂ ਕਿ ਚੈਟ ਜੀਪੀਟੀ ਨੇ ਸਰਚ ਜੀਪੀਟੀ ਜਿਹੜੀ ਆ ਉਹ ਸ਼ੁਰੂ ਕੀਤੀ ਸੀ ਕੁਝ ਹਫ਼ਤੇ ਪਹਿਲਾਂ, ਮਾਰਕੀਟ 'ਚ ਲੈ ਕੇ ਆਏ ਆ, ਪਰ ਫਿਰ ਵੀ ਬ੍ਰਾਊਜ਼ਰ ਦੀ ਨੀਡ ਉਹਨਾਂ ਨੂੰ ਬਹੁਤ ਆ, ਹੈ ਨਾ। ਸਿਰਫ ਇਹ ਕਾਰਨ ਦੇ ਕਰਕੇ। ਸੋ ਇਹਦੇ ਕਰਕੇ ਜਿਹੜਾ ਅਲਫਾਬੈਟ ਆ, ਜਿਹੜੇ ਗੂਗਲ ਦੀ ਪੇਰੈਂਟ ਕੰਪਨੀ ਆ, ਉਹਦੇ ਜਿਹੜੇ ਸ਼ੇਅਰ ਆ ਉਹ ਪਿਛਲੇ ਹਫ਼ਤੇ ਤਕਰੀਬਨ 5% ਡਾਊਨ ਗਏ ਆ। ਇਹ ਸਾਰੀ ਚੀਜ਼ 5% ਇਜ਼ ਅ ਹਿਊਜ, ਕਿਉਂਕਿ ਵੱਡੀ ਕੰਪਨੀ ਆ ਇਸ ਚੀਜ਼ ਨੂੰ ਲੈ ਕੇ, ਕਿ ਜਿਹੜਾ ਉਹਨਾਂ ਦਾ ਕੋਰ ਐਕਸਪਰਟੀਜ਼ ਆ ਗੂਗਲ ਦਾ ਜਿਹੜਾ ਸਰਚ ਆ, ਹੁਣ ਉਹਨੂੰ ਵੀ ਚੈਲੰਜ ਚੈਟ ਜੀਪੀਟੀ ਦੇ ਰਹੀ ਜੀ। ਉਧਰ ਐਮਾਜ਼ਨ ਐਂਥਰੋਪਿਕ ਕਰਕੇ ਇੱਕ ਜਿਹੜੀ ਕੰਪਨੀ ਆ, ਉਹਦੇ ਵਿੱਚ $4 ਬਿਲੀਅਨ ਹੋਰ ਇਨਵੈਸਟ ਜਿਹੜੀ ਉਹ ਕਰਨ ਜਾ ਰਹੀ ਆ। ਸੋ ਵਾਟ ਡਸ ਦਿਸ ਮੀਨ? AI ਦੀ ਜਿਹੜੀ ਇਹ ਸਟਾਰਟਅਪ ਆ ਐਂਥਰੋਪਿਕ, ਆਫ ਦੀ ਏਅਰ ਆਪਾਂ ਗੱਲ ਕਰ ਰਹੇ ਸੀ, ਤੁਸੀਂ ਵੀ ਇਸ ਨੂੰ ਜਿਹੜਾ ਉਹ ਵਰਤਿਆ, ਇਸ ਕੰਪਨੀ ਨੂੰ, ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਤੇ ਇਹ ਕੀ ਇਸ਼ਾਰਾ ਹੈ ਇਸ ਕੰਪਨੀ ਦੇ ਵਿੱਚ ਬਿਲੀਅਨਸ ਆਫ ਡਾਲਰ ਇਨਵੈਸਟ ਹੋਣ ਦਾ, ਕੀ ਮਤਲਬ? ਹਾਂਜੀ, ਐਮਾਜ਼ਨ ਦਾ ਰਾਜਕਰਨ ਇੱਕ ਇਨਫਰਾਸਟ੍ਰਕਚਰ ਹੈ AI ਡਿਵੈਲਪਮੈਂਟ ਦਾ, ਉਹਨੂੰ ਬੈਡਰੌਕ ਕਹਿੰਦੇ ਆ। ਮੈਂ ਉਹ ਵਰਤਿਆ, ਉਹਦੇ ਤੇ ਐਂਥਰੋਪਿਕ ਬੇਸਡ ਕਲਾਊਡ LLM, ਤੇ ਉਹਨੂੰ ਮੈਂ ਵਰਤਿਆ ਸੀ। ਤੇ ਉਹਦੇ ਜਿਹੜੇ ਰਿਜ਼ਲਟਸ ਆ ਉਹ ਕਾਫੀ ਜ਼ਿਆਦਾ ਵਧੀਆ, ਹੈ ਨਾ। ਈਜ਼ੀ ਟੂ ਯੂਜ਼ ਸੀ, ਪਲੱਗ ਇਨ ਕਰਨਾ ਉਹਨੂੰ, ਤੇ ਉਹਦੇ ਜਿਹੜੇ ਸਰਚ ਰਿਜ਼ਲਟਸ ਆ, ਅਟੈਂਸ਼ਨ ਟੂ ਡੀਟੇਲਸ, ਜਿੱਦਾਂ ਡੇਟਾ ਕੱਢਦੇ ਆਪਣਾ ਆਊਟਪੁੱਟ ਹੁੰਦਾ ਵਾ, ਬਹੁਤ ਹੀ ਵਧੀਆ ਸੀ। ਸੋ $4 ਬਿਲੀਅਨ ਐਮਾਜ਼ਨ ਨੇ ਪਹਿਲਾਂ ਇਨਵੈਸਟ ਕੀਤਾ ਸੀ, ਤੇ $4 ਬਿਲੀਅਨ ਉਹ ਜਿਹੜਾ AI ਸਟਾਰਟਅਪ ਐਂਥਰੋਪਿਕ ਦੇ ਵਿੱਚ ਹੁਣ ਪਾ ਰਿਹਾ। ਅੱਛਾ, ਹੁਣੇ ਗੱਲ ਕੀਤੀ ਕਿ ਗੂਗਲ ਨੂੰ ਓਪਨ AI ਖਾ ਰਹੀ ਆ, ਤੇ ਓਪਨ AI ਤੇ ਗੂਗਲ ਨੂੰ ਐਂਥਰੋਪਿਕ ਉਹਨਾਂ ਦੇ ਨੂੰ ਟਫ ਕੰਪੀਟੀਸ਼ਨ ਦੇ ਰਹੀ ਆ, ਹੈ ਨਾ। ਸੋ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜੀ ਇਨਵੈਸਟਮੈਂਟ ਉਹ ਬੜੀ ਇੰਪੋਰਟੈਂਟ ਮੰਨੀ ਜਾ ਰਹੀ, ਕਿਉਂਕਿ ਇਟਸ ਆਲ ਅਬਾਊਟ ਟਾਈਮ ਟੂ ਮਾਰਕੀਟ। ਇਵੈਂਚੁਅਲੀ ਕੀ ਹੁੰਦਾ ਕਿ ਜਦੋਂ ਨਵੀਂ ਕੋਈ ਇੰਡਸਟਰੀ ਆਉਂਦੀ ਹੈ ਕਿਸੇ ਤਰ੍ਹਾਂ ਦੀ ਵੀ, ਹੈ ਨਾ, ਵਿੱਚ ਤੋਂ ਸਟੋਰੇਜ ਇੰਡਸਟਰੀ, ਡਿਜੀਟਲ ਸਟੋਰੇਜ ਇੰਡਸਟਰੀ ਲੈ ਲਓ ਕਿ ਅੱਜ ਤੋਂ 20 ਸਾਲ ਪਹਿਲਾਂ ਕਿੰਨੇ ਤਰ੍ਹਾਂ ਦੀ ਤੁਹਾਨੂੰ ਹਾਰਡ ਡਿਸਕ ਡਰਾਈਵ ਜਿਹੜੀ ਉਹ ਮਿਲ ਜਾਂਦੀਆਂ ਸੀ, ਹੈ ਨਾ। ਮੈਕਸਟਰ ਹੁੰਦੀ ਸੀ, ਸੀਗੇਟ, ਵੈਸਟਰਨ ਡਿਜੀਟਲ, ਸੈਮਸੰਗ, ਹੈ ਨਾ, ਯੂ ਨੇਮ ਇਟ, 10 ਤਰ੍ਹਾਂ ਦੇ ਨਾਮ ਹੁੰਦੇ ਸੀ। ਅੱਜ ਦੇ ਟਾਈਮ ਦੇ ਉੱਤੇ ਸੀਗੇਟ ਤੇ ਵੈਸਟਰਨ ਡਿਜੀਟਲ ਹੀ ਹੈ, ਛੋਟੀ ਇੱਕ ਅੱਧੀ ਹੋਰ ਹੋਏਗੀ। ਤੇ ਉਹਦੇ ਵਿੱਚ ਕੀ ਹੁੰਦਾ ਕਿ ਇਵੈਂਚੁਅਲੀ ਜਿਹੜੀ ਕੰਪਨੀਜ਼ ਆ ਉਹਨਾਂ ਦੀ ਕੰਸੋਲੀਡੇਸ਼ਨ ਹੋ ਜਾਂਦੀ ਆ। ਪਰ ਜਦੋਂ ਨਵੀਂ ਟੈਕਨੋਲੋਜੀ ਆਉਂਦੀ ਆ ਤੇ ਉਹਦੇ ਉੱਤੇ ਸਭ ਤੋਂ ਜਿਹੜੀ ਟਾਈਮ ਟੂ ਮਾਰਕੀਟ ਆ ਜਾਂ ਉਹਨੂੰ ਗਰੋ ਹੋਣ ਦਾ ਜਿਹੜਾ ਪ੍ਰੈਸ਼ਰ ਆ ਬਹੁਤ ਜ਼ਿਆਦਾ ਹੁੰਦਾ, ਕਿਉਂਕਿ ਜਿਹੜੇ ਕੰਪਨੀਆਂ ਗਰੋ ਆਊਟ ਹੋ ਜਾਂਦੀਆਂ ਇਸ ਕੰਪੀਟੀਸ਼ਨ ਦੇ ਵਿੱਚ, ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹ ਡੋਮੀਨੇਟ ਕਰਦੀਆਂ ਮਾਰਕੀਟ। ਸੋ ਇਸ ਟਾਈਮ ਦੇ ਉੱਤੇ ਤੁਸੀਂ ਗੱਲ ਪੁੱਛਿਆ ਵੀ ਇਹਦਾ ਕੀ ਐਂਥਰੋਪਿਕ ਵਿੱਚ $4 ਬਿਲੀਅਨ ਇਨਵੈਸਟਮੈਂਟ ਦਾ ਕੀ ਮਤਲਬ ਆ। ਸਾਨੂੰ ਇਹ ਪਤਾ ਵੀ ਟੈਕਨੋਲੋਜੀ ਕਿਉਂਕਿ ਨਿੱਜੀ ਤਜਰਬਾ ਵੀ ਆ, ਤੇ ਐਂਥਰੋਪਿਕ AI ਜਿਹੜੀ ਆ ਉਹਦੇ ਰਿਜ਼ਲਟਸ ਬਹੁਤ ਵਧੀਆ, ਉਹ ਕਾਫੀ ਪ੍ਰੋਮਿਸਿੰਗ ਆ। ਤੇ ਉਹਦੇ ਉੱਤੇ ਜਿਹੜਾ ਐਮਾਜ਼ਨ ਕੋਸ਼ਿਸ਼ ਕਰ ਰਿਹਾ ਕਿ ਉਸ ਕੰਪਨੀ ਦੇ ਵਿੱਚ ਸਟੇਕ ਲੈ ਕੇ ਵੱਧ ਤੋਂ ਵੱਧ, ਤੇ ਉਹਨੂੰ AI ਤੇ ਗੂਗਲ ਜਿਹੜੇ ਉਹਨਾਂ ਨੂੰ ਟਫ ਕੰਪੀਟੀਸ਼ਨ ਦੇ ਰਿਹਾ, ਉਹਨਾਂ ਨੂੰ ਓਵਰਪਾਵਰ ਕੀਤਾ ਜਾਏ, ਜਿੱਦਾਂ ਤੁਸੀਂ ਕਹਿੰਦੇ ਆ ਫੋਲੋ ਦਾ ਮਨੀ। ਸੋ ਇਹ ਜਿਹੜੀ ਉਹਨੂੰ ਛੇਤੀ ਤੋਂ ਛੇਤੀ ਡਿਵੈਲਪ ਕਰਨ ਦੇ ਤੇ ਮਾਰਕੀਟ ਡੋਮੀਨੇਸ਼ਨ ਦੀ AI ਦੇ ਟਾਈਮ ਦੇ ਵਿੱਚ, ਜਿੱਦਾਂ ਬਾਕੀ ਟੈਕਨੋਲੋਜੀਜ਼ ਹੁੰਦੀਆਂ, ਇਹ ਜਿਹੜੀ ਦੌੜ ਆ ਇਹ ਚੱਲ ਰਹੀ ਆ। ਸੋ ਬਹੁਤ ਕੁਝ ਜਿਹੜਾ ਉਹ ਚੱਲ ਰਿਹਾ ਆ। ਤੁਸੀਂ ਸ਼ੁਰੂਆਤ 'ਚ ਹਾਲੀਵੁੱਡ ਦੀ ਤੇ AI ਦੀ ਗੱਲ ਕਰ ਰਹੇ ਸੀ। ਰੀਸੈਂਟਲੀ ਇੱਕ ਜਿਹੜਾ ਬੈਨ ਐਫਲੈਕ ਅਕਲੇਮਡ ਐਕਟਰ ਵੀ ਆ, ਡਾਇਰੈਕਟਰ ਵੀ ਆ, ਉਹ ਅਜੇ ਇਸ ਚੀਜ਼ ਨੂੰ ਇੰਨਾ ਜ਼ਿਆਦਾ ਨਹੀਂ ਮੰਨਦਾ ਵੀ ਉਹ ਮੂਵੀਆਂ ਬਣਾ ਸਕਦੇ। ਮੈਂ ਵੀ ਅਜੇ ਨਹੀਂ ਮੰਨਦਾ ਵੀ ਅਜੇ ਹਿਊਮਨ ਟੱਚ ਅਜੇ ਉਹ ਵਾਲਾ ਨਹੀਂ ਹੈਗਾ, ਪਰ ਇਹ ਆ ਵੀ ਤੁਹਾਡਾ ਕੰਮ ਬਹੁਤ ਸਾਰੀਆਂ ਚੀਜ਼ਾਂ 'ਚ ਆਸਾਨ ਕਰ ਸਕਦਾ ਹੈ। ਉਹ ਚੀਜ਼ ਆ ਵੀ ਲੋਕਾਂ ਨੇ, ਇਹ ਤਾਂ ਨਹੀਂ ਆ ਵੀ 100% ਕੰਮ ਹੀ ਸਾਰਾ ਕੁਛ AI ਨੇ ਕਰਨ ਲੱਗ ਜਾਣਾ, ਇੱਦਾਂ ਤਾਂ ਨਹੀਂ ਹੁੰਦਾ, ਨਾ ਹੀ ਇੱਦਾਂ ਜਿਹੜਾ ਉਹ ਹੋਣਾ ਆ। ਕਈ ਥਾਵਾਂ ਦੇ ਉੱਤੇ ਹੋ ਸਕਦਾ, ਪਰ ਬਹੁਤ ਸਾਰੇ ਥਾਵਾਂ ਦੇ ਉੱਤੇ ਦੀ ਮਦਦ ਲੈਣੀ ਆ। ਕੁਛ ਮਹੀਨੇ ਪਹਿਲਾਂ ਹਰਵਿੰਦਰ, ਮਹੀਨਿਆਂ ਬਾਅਦ ਦੀ ਹੜਤਾਲ ਹੋਈ ਸੀ ਉੱਥੋਂ ਦੇ ਰਾਈਟਰਸ ਦੀ, ਜਿਹੜੇ ਆ ਸਕ੍ਰਿਪਟ ਰਾਈਟਰਸ ਦੇ, ਉਹਨਾਂ ਸਾਰਿਆਂ ਦੀ,
ਵੀ ਤਨਖਾਹਾਂ ਸਾਡੀਆਂ ਵਧਾਓ। ਬਾਅਦ 'ਚ ਇਵੈਂਚੁਅਲੀ ਜੇ ਜੋਕਸ ਲਿਖਣੇ ਆ ਜਾਂ ਛੋਟੀਆਂ-ਮੋਟੀਆਂ ਚੀਜ਼ਾਂ, ਜੇ ਕੋਈ ਹੋਰ ਚੀਜ਼ਾਂ ਕਰਨੀਆਂ ਆ, ਤੇ ਜੇ ਉਹ AI ਤੋਂ ਕਰਾਉਣ ਲੱਗ ਗਏ ਤਾਂ ਫਿਰ ਤਾਂ ਭਾਈ ਹੜਤਾਲਾਂ ਬਹੁਤ ਜ਼ਿਆਦੀਆਂ ਹੋਇਆ ਕਰਨਗੀਆਂ, ਕਈ ਕੁਛ ਜਿਹੜਾ ਉਹਦੇ ਵਿੱਚ ਸੋ ਫ਼ਰਕ ਪੈਣਾ ਹੈ ਨਾ। ਹਾਂਜੀ, ਮੈਂ ਇਹਦੇ 'ਚ ਇੱਕ ਚੀਜ਼ ਰਾਜ ਕਹਿੰਦਾ ਮੈਂ ਹੋਰ ਦੱਸਦਾ, ਤੁਸੀਂ ਬੜੇ ਹੈਰਾਨ ਹੋਵੋਗੇ। ਮੈਂ ਪਿੱਛੇ ਜੇ ਆਪਣਾ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਨਿਕਲਿਆ। ਜੀ। ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਲਈ ਮੈਂ ਸੋਚਿਆ ਕਿ ਚਲੋ ਚੈਟ GPT ਤੋਂ ਲਾਹਾ ਲੈਂਦੇ ਆ, ਤੇ ਮੈਂ ਚੈਟ GPT ਨੇ ਵੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਤੇ ਮੈਨੂੰ ਇੱਕ ਪੋਇਮ ਲਿਖ ਦੇ। ਅੱਛਾ। ਰਾਜ ਕਰਨ, ਕਿਉਂਕਿ ਵੇਖੋ ਜਦੋਂ ਆਪਾਂ ਲਾਰਜ ਲੈਂਗੁਏਜ ਮਾਡਲ ਦੀ ਗੱਲ ਕਰਦੇ, ਡੇਟਾ ਅਵੇਲੇਬਿਲਿਟੀ ਦੀ ਗੱਲ ਕਰਦੇ, ਪੰਜਾਬੀ ਜਾਂ ਸਿੱਖ ਸੰਬੰਧਿਤ ਉਹਨਾਂ ਇੰਟਰਨੈਟ ਦੇ ਉੱਤੇ ਇਨਫਰਾਸਟ੍ਰਕਚਰ ਨਹੀਂ ਹੈ ਹਨਾ, ਕੰਪੈਰੀਟਿਵਲੀ ਦੇਖਿਆ ਜਾਏ ਹੈਗਾ, ਪਰ ਇੰਨਾ ਨਹੀਂ ਹੈਗਾ। ਤੇ ਉਹਦੇ ਵਿੱਚ ਜਿਹੜੀ ਰਾਜ ਕਰਨ ਨੇ ਮੈਨੂੰ ਪੋਇਮ ਲਿਖ ਕੇ ਦਿੱਤੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਉੱਤੇ, ਉਹ ਵਾਕਈ ਕਮਾਲ ਦੀ ਸੀ। ਅੱਛਾ, ਠੀਕ ਆ, ਹਾਂ, ਉਹ ਮੈਂ ਸ਼ੇਅਰ ਕਰੂੰਗਾ ਮੈਂ, ਕਿ ਉਹ ਸਟਾਰਟ ਹੁੰਦੀ ਵੀ ਇਨ ਦ ਨਾਈਟ, ਇਨ ਦ ਮੂਨਲੈਸ, ਇਨ ਦ ਮੂਨਫੁਲ ਨਾਈਟ ਆਫ ਕੱਤਕ। ਕੱਤਕ ਦੀ ਇਹ ਤੋਂ ਸ਼ੁਰੂ ਹੁੰਦੀ ਆ ਵੀ ਕੱਤਕ ਦੀ ਪੂਰਨਮਾਸ਼ੀ ਦੀ ਰਾਤ ਸੀ ਜਦੋਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੋਇਆ। ਜਾਂ ਤਾਂ ਇਹ ਦੇਖੋ ਵੀ ਕੰਟੈਕਸਟ ਕਿੱਦਾਂ ਜ਼ਿਆਦਾ ਉਹਦਾ ਵਧੀਆ ਸੀ, ਸਹੀ ਸੀਗਾ, ਹੈਨਾ। ਸੋ ਹੁਣ ਦੂਸਰੀ ਗੱਲ, ਹਾਲੀਵੁੱਡ ਦੀ ਤੁਸੀਂ ਗੱਲ ਕੀਤੀ ਤਾਂ ਉਹਦੇ ਵਿੱਚ ਵੀ ਐਨੀਮੇਟਿਡ ਮੂਵੀਜ਼ ਤਾਂ ਹੈ ਨਾ ਹੁਣ ਮੇਨ ਸਟ੍ਰੀਮ ਹੀ ਹੋ ਗਈਆਂ ਆਲਮੋਸਟ। ਬੱਚਿਆਂ ਦੀ ਮੂਵੀਜ਼ ਤੇ ਸਾਰੀਆਂ ਹੀ ਆਲਮੋਸਟ ਹੈ ਨਾ ਨਵੀਆਂ ਆ ਰਹੀਆਂ, ਜਿੱਦਾਂ ਮੁਆਨਾ ਹੋ ਗਈ ਜਾਂ ਹੋਰ ਏਦਾਂ ਦੀ ਮੂਵੀਜ਼ ਹੈ ਨਾ, ਉਹਦੇ ਵਿੱਚ ਤਾਂ ਹਿਊਮਨ ਟੱਚ ਐਨੀਵੇਜ਼ ਨਹੀਂ ਹੈਗਾ। ਸੋ ਉਹ ਜਿਹੜੀਆਂ ਮੂਵੀਜ਼ ਹੈਗੀਆਂ ਰਾਜਕਰਨ, ਸਭ ਤੋਂ ਪਹਿਲਾਂ ਉਹ ਟੇਕ ਓਵਰ ਹੋਣਗੀਆਂ, ਕਿਉਂਕਿ ਵੱਡੀ ਇੰਡਸਟਰੀ ਆ। ਉਸ ਤੋਂ ਬਾਅਦ ਜਿਹੜੇ ਦੂਸਰੀਆਂ ਐਕਸ਼ਨ ਫਿਲਮਸ ਹੋ ਗਈਆਂ ਜਾਂ ਸਾਈ-ਫਾਈ ਹੋ ਗਈਆਂ, ਉਹਦੇ ਵਿੱਚ ਆਲਰੇਡੀ ਕੰਪਿਊਟਰ ਦੇ ਗ੍ਰਾਫਿਕਸ ਬਹੁਤ ਹੁੰਦੇ ਆ। ਸੋਰਾ ਵਰਤਣੀ ਆ, ਜਿੱਦਾਂ ਤੁਸੀਂ ਕਿਹਾ ਵੀ ਕੋਈ ਥਾਵਾਂ ਦੇ ਉੱਤੇ ਜਿਹੜੀ ਉਹ ਹੋਊਗੀ। ਮੈਂ ਜਿੱਦਾਂ ਕਿਹਾ ਵੀ 100% ਨਹੀਂ, ਪਰ ਬਹੁਤ ਸਾਰਾ ਕੰਮ ਜਿਹੜਾ 100% ਇਹ ਚੀਜ਼ ਤੋਂ ਜਿਹੜਾ ਉਹ ਲਿਆ ਜਾ ਕਰੂਗਾ। ਹਰਵਿੰਦਰ, ਆਪਾਂ ਉਸ ਵੀਕਐਂਡ ਦੇ ਵਿੱਚ ਗੱਲਬਾਤ ਕਰ ਰਹੇ ਹਾਂ, ਥੈਂਕਸ ਗਿਵਿੰਗ ਆ, ਸੇਲਾਂ ਹੀ ਸੇਲਾਂ ਆ, ਬਲੈਕ ਫਰਾਈਡੇ, ਸਾਈਬਰ ਮੰਡੇ, ਉਹ ਸਾਰਾ ਕੁਛ ਜਿਹੜਾ ਇੱਥੇ ਆਉਣਾ ਆ। ਫਿਰ ਅਮਰੀਕਨਸ ਕੀ ਪੂਰੀ ਦੁਨੀਆ ਭਰ ਦੇ ਵਿੱਚ ਹੁਣ ਦੌਰ ਆ ਵੀ ਸੇਲਾਂ ਲੱਗਣੀਆਂ, ਲਾਲਾ ਕਰ ਲਓ, ਖਰੀਦ ਲਓ, ਜਿਹੜਾ ਸਮਾਨ ਹੈਗਾ ਵੀ ਆ ਉਹਨੂੰ ਸਿੱਟੋ, ਨਵਾਂ ਜਿਹੜਾ ਉਹ ਲੈ ਕੇ ਆਈਏ। ਇਹ ਇੱਕ ਆਪਾਂ ਐਸੇ ਗੇੜ ਦੇ ਵਿੱਚ ਫਸੇ ਹੋਏ ਆ। ਸੋ ਬਲੈਕ ਫਰਾਈਡੇ ਦੇ ਉੱਤੇ ਬਹੁਤ ਸਾਰੇ ਲੋਕ ਕੋਈ ਚੀਜ਼ਾਂ ਖਰੀਦਣ ਨੂੰ ਵੀ ਡੀਲ ਭਾਲਦੇ ਆ, ਉਹਦਾ ਵੀ ਆ। ਤੇ ਥੋੜੀ ਗੱਲਬਾਤ ਜੇ ਆਪਾਂ ਬਲੈਕ ਫਰਾਈਡੇ ਦੀਆਂ ਸੇਲਸ ਨੂੰ ਲੈ ਕੇ ਜਾਂ ਸਾਈਬਰ ਮੰਡੇ ਨੂੰ ਲੈ ਕੇ ਕਰੀਏ, ਤਾਂ ਇੱਕ ਉਹ ਦੌਰ ਸੀਗਾ ਜਦੋਂ ਆਪਾਂ ਵੀ ਇੱਥੇ ਸਟੂਡੈਂਟ ਆਏ ਸੀ, ਬੜਾ ਹੁੰਦਾ ਸੀ ਵੀ ਆਪਾਂ ਆਊਟਲੈਟਸ ਤੇ ਜਾਣਾ, ਮਾਲਸ ਤੇ ਜਾਣਾ, ਲੈਣਾ ਲੱਗਣੀਆਂ, ਲਾਲਾ ਕਰਾਉਣੀ ਆ, ਵੀ ਸਾਰਾ ਸਾਲ ਕਮਾਈ ਕਰਨੀ ਹੈ, ਇਸ ਹਿਸਾਬ ਦੇ ਨਾਲ ਵੀ ਉਦੋਂ ਜਾ ਕੇ ਖਰਚਾਂਗੇ। ਪਰ ਇਹ ਇੱਕ ਜਿਹੜੀ ਹੈਬਿਟ ਆ, ਆਪਾਂ ਨੂੰ ਵੇਸਟਫੁਲ ਵੀ ਬਹੁਤ ਕਰਾਉਂਦੀ ਆ। ਮਨੀ ਵੀ ਆਪਾਂ ਵੇਸਟ ਕਰ ਲੈਂਦੇ ਆ, ਟਾਈਮ ਵੀ ਵੇਸਟ ਕਰਦੇ ਆ। ਜਿਹਨੂੰ ਤਾਂ ਲੋੜ ਆ ਉਹ ਲਵੇ, ਅਸੀਂ ਉਹਨੂੰ ਨਹੀਂ ਰੋਕਦੇ, ਪਰ ਇਹ ਇੱਕ ਕਲਚਰ ਦਾ ਹਿੱਸਾ ਜਿਹੜਾ ਉਹ ਬਣ ਗਿਆ, ਸਬ ਕੌਨਸ਼ੀਅਸ ਹਿੱਸਾ ਬਣ ਗਿਆ ਵੀ ਭਾਈ ਜੀ ਇਸ ਵਾਰ ਕੁਝ ਖਰੀਦਿਆ ਨਾ ਤੇ ਫਿਰ ਗੱਲ ਕੀ ਕਰਾਂਗੇ ਜਾ ਕੇ। ਇਹ ਠੀਕ ਹੈ ਰਾਜਕਰਨ, ਮੈਂ ਨਾਲ ਇਹ ਵੀ ਦੱਸਦਾ ਕਿ ਆਪਾਂ ਹਾਈਪਰ ਕੰਜ਼ਿਊਮਰਿਜ਼ਮ ਵਾਲੀ ਸੋਸਾਇਟੀ ਦੇ ਵਿੱਚ ਰਹਿੰਦੇ ਹਾਂ। ਸਹੀ ਗੱਲ ਹੈ, ਵਰਤ ਲਓ, ਖਾ ਲਓ, ਹੰਡਾ ਲਓ, ਉਹਦਾ ਨਾ ਜ਼ਿਆਦਾ ਹੀ ਕੁਛ ਹੰਡਾਉਣ ਵਾਲਾ ਕੰਮ ਤਾਂ ਛੱਡਿਆ ਆ। ਵਰਤ ਲਓ, ਖਾ ਲਓ, ਸਿੱਟ ਲਓ, ਫਿਰ ਨਵਾਂ ਲੈ ਲਓ ਤੇ ਉਹਨੂੰ ਵਰਤ ਲਓ ਤੇ ਜੋ ਵੀ ਆ। ਸੋ ਇਹ ਤੁਹਾਡੀ ਗੱਲ ਠੀਕ ਆ, ਇਹਦੇ ਵਿੱਚ ਚਲੋ ਕੋਈ ਦੂਰ ਆਵਾ ਨਹੀਂ, ਆਪਾਂ ਨੂੰ ਇਸ ਵੇਸਟਫੁਲ ਐਕਸਪੈਂਡੀਚਰ ਤੋਂ ਬਚਣਾ ਚਾਹੀਦਾ ਜਿੰਨਾ ਵੱਧ ਤੋਂ ਵੱਧ ਹੋ ਸਕੇ, ਹੈ ਨਾ। ਤੇ ਤੁਸੀਂ ਹੁਣ ਆਪਾਂ ਹਾਲੀਵੁੱਡ ਦੀ ਵੀ ਗੱਲ ਕੀਤੀ, ਹੋਰ ਵੀ ਆਪਾਂ AI ਦੇ ਨਾਲ ਰਿਲੇਟਡ ਗੱਲਾਂ ਕਰ ਲਏ। ਆਉਣ ਵਾਲੇ ਟਾਈਮ ਦੇ ਵਿੱਚ ਰਾਜ ਕਰਨਾ ਜਿਹੜੀ ਚੀਜ਼ ਘਟ ਜਾਣੀ ਆ ਤੇ ਸਾਡੇ ਬਜ਼ੁਰਗਾਂ ਕੋਲ ਬਹੁਤ ਜ਼ਿਆਦਾ ਸੀ, ਉਹ ਹੈਗੀ ਸੀ ਕਿ ਹਿਊਮਨ ਟੂ ਹਿਊਮਨ ਇੰਟਰੈਕਸ਼ਨ, ਉਹਨਾਂ ਦਾ ਟੱਚ, ਸਹੀ ਤਰ੍ਹਾਂ ਦੀ ਜਿਹੜੀ ਐਜੂਕੇਸ਼ਨ ਆ, ਪਰਿਵਾਰ ਵਿੱਚ ਮਿਲ ਜੁਲ ਕੇ ਬੈਠਣਾ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨੀਆਂ, ਹੈ ਨਾ, ਕਮਿਊਨਿਟੀ ਵਿੱਚ ਬੈਠਣਾ, ਸੰਗਤ ਵਿੱਚ ਬੈਠਣਾ, ਉਹ ਜਿਹੜਾ ਕੰਮ ਆ ਉਹ ਘਟ ਰਿਹਾ। ਤੇ ਉਹ ਸਾਡੀ ਡਿਵੈਲਪਮੈਂਟ ਦੇ ਉੱਤੇ ਫਰਕ ਵੀ ਪਾ ਰਿਹਾ। ਬੰਦੇ ਵੀ ਰੋਬੋਟ ਬਣ ਰਹੇ ਆ। ਰੋਬੋਟ ਮੈਂ ਏਦਾਂ ਕਹਾਂਗਾ ਕਿ ਜਾਣਕਾਰੀ ਸੋਸ਼ਲ ਮੀਡੀਆ ਤੋਂ ਪ੍ਰਾਇਮਰੀ ਸੋਰਸ ਬਣ ਗਿਆ ਜਾਣਕਾਰੀ ਲੈਣ ਦਾ, ਤੇ ਉਹਦੇ ਕਰਕੇ ਜਿਹੜੇ ਆਪਣੀ ਵਿਜ਼ਡਮ ਹੈਗੀ ਸੀ, ਐਂਸੈਸਟਰਲ ਵਿਜ਼ਡਮ, ਉਹ ਉੱਥੋਂ ਅਸੀਂ ਘਟ ਰਹੇ ਹਾਂ। ਉਹਦੇ ਕਰਕੇ ਅਸੀਂ ਯੂਜ਼ਡ ਟੂ ਵੀ ਹੋ ਜਾਂਦੇ ਹਾਂ ਉਦਾਂ ਦੇ ਪ੍ਰੋਪੇਗੈਂਡਾ ਦਾ ਸ਼ਿਕਾਰ ਹੋ ਜਾਂਦੇ ਹਾਂ।
ਸੋ ਇਸ ਥੈਂਕਸਗਿਵਿੰਗ ਦੇ ਉੱਤੇ ਮੇਰੀ ਕਾਲ ਇਹ ਆ, ਮੇਰੀ ਜੋ ਥਾਟ ਪ੍ਰੋਸੈਸ ਉਹ ਇਹ ਹੈ ਕਿ ਜੇ ਪੈਸੇ ਖਰਚਣੇ ਆਪਾਂ ਪਹਿਲੀ ਗੱਲ ਤੇ ਕੋਈ ਏਦਾਂ ਦੀ ਚੀਜ਼ ਦੇ ਉੱਤੇ ਜਿਸ ਤੋਂ ਬਿਨਾਂ ਤੁਹਾਡਾ ਸਰ ਸਕਦਾ ਉਹਨੂੰ ਨਾ ਖਰੀਦੋ। ਜੇ ਜਿਹੜੀ ਤੁਹਾਡੇ ਪੈਸੇ ਹੋਣੇ ਆ ਇਹ ਐਕਸਪੈਂਡੀਚਰ ਉੱਪਰ ਨਾ ਜਾਣ, ਇਹ ਇਨਵੈਸਟਮੈਂਟ ਹੋਵੇ ਕਿਸੇ ਦੀ। ਤੇ ਇਨਵੈਸਟਮੈਂਟ ਵਿੱਚ ਸਭ ਤੋਂ ਇੰਪੋਰਟੈਂਟ ਇਨਵੈਸਟਮੈਂਟ ਹੈਗੀ ਆ ਜਿਹੜੀ ਤੁਹਾਡੀ ਟਾਈਮ ਨੂੰ ਬਚਾਉਂਦੀ ਹੈ ਨਾ, ਤੇ ਤੁਹਾਡੀ ਡਿਵੈਲਪਮੈਂਟ ਕਰਦੀ ਹੈ। ਉਸ ਚੀਜ਼ਾਂ ਦੇ ਉੱਤੇ ਇਨਵੈਸਟਮੈਂਟ ਕਰੋ। ਜੇ ਤੁਸੀਂ ਅੱਗੇ ਗੱਲ ਕੀਤੀ ਵੀ ਕਿੱਦਾਂ ਦਾ ਪੜ੍ਹੀਏ, AI ਦੇ ਰਿਲੇਟਡ ਕੁਝ ਪੜ੍ਹ ਲਓ, ਪਰਿਵਾਰਾਂ ਦੇ ਨਾਲ ਬੈਠ ਕੇ ਕੋਈ ਏਦਾਂ ਦਾ ਇਕਵਿਪਮੈਂਟ ਲੈ ਲਓ ਜਿਹੜਾ ਤੁਹਾਡਾ ਸਮਾਂ ਸੇਵ ਕਰੇ। ਐਗਜ਼ੈਕਟਲੀ। ਕੋਈ ਸੌਫਟਵੇਅਰ ਏਦਾਂ ਦਾ ਲੈ ਲਓ ਜੇ ਤੁਸੀਂ ਲਿਖਦੇ ਹੋ, ਹੈਨਾ, ਕਿ ਉਹ ਤੁਹਾਡੀ ਹੈਲਪ ਕਰੇ ਲਿਖਣ ਨੂੰ। ਕੋਈ ਏਦਾਂ ਦਾ ਚੀਜ਼ਾਂ ਦੇ ਉੱਤੇ ਜ਼ੋਰ ਪਾਓ ਵੀ ਜਿਹੜਾ ਤੁਹਾਨੂੰ ਪਰਿਵਾਰ ਦੇ ਵਿੱਚ ਬੱਚਿਆਂ ਵਿੱਚ ਬੈਠਣ ਨੂੰ ਤੁਹਾਨੂੰ ਜ਼ਿਆਦਾ ਟਾਈਮ ਮਿਲੇ, ਹੈਨਾ। ਉਸ ਚੀਜ਼ ਉੱਤੇ ਆਪਣਾ ਜਿਹੜਾ ਟਾਈਮ ਟੈਕ ਦੇ ਹਿਸਾਬ ਨਾਲ ਤਾਂ ਮੈਂ ਹੀ ਕਹਿ ਸਕਦਾ ਕਿ ਉਸ ਚੀਜ਼ ਉੱਤੇ ਇਨਵੈਸਟ ਕਰੋ, ਨਾ ਕਿ ਤੁਸੀਂ ਸਪੈਂਡ ਕਰੋ। ਇਨਵੈਸਟ ਨਾਟ ਸਪੈਂਡ, ਹੈਨਾ, ਇਹੀ ਠੀਕ ਹੋਣਾ ਚਾਹੀਦਾ ਸਾਨੂੰ। ਇੱਥੇ ਨਾ ਇੱਕ ਚੀਜ਼ ਮੈਂ ਐਡ ਕਰਦਾ ਜਾਵਾਂ, ਆ ਸਮਾਂ ਹੁੰਦਾ ਬਹੁਤ ਸਾਰੇ ਲੋਕ ਜਿਮ ਮੈਂਬਰਸ਼ਿਪ ਲੈਂਦੇ ਆ, ਬਹੁਤ ਸਾਰੇ ਲੋਕ ਕਹਿ ਲਓ ਵੀ ਆਨਲਾਈਨ ਕਈ ਜਿਹੜੀਆਂ ਸਬਸਕ੍ਰਿਪਸ਼ਨਸ ਲੈਂਦੇ ਆ। ਮੋਟੀਵੇਸ਼ਨ ਤੇ ਡਿਸਿਪਲਿਨ 'ਚ ਥੋੜ੍ਹਾ ਜਿਹਾ ਫਰਕ ਸਮਝੋ। ਬੰਦਾ ਮੋਟੀਵੇਟ ਹੁੰਦਾ ਆ ਥੋੜ੍ਹੇ ਚਿਰ ਦੇ ਲਈ, ਉਹ ਜਦੋਂ ਤਾਂ ਬਾਏ ਕਰਨ ਲੱਗਾ ਹੁੰਦਾ ਜਾਂ ਉਹ ਕਰਨ ਲੱਗੇ ਹੁੰਦੇ ਨਾ, ਉਦੋਂ ਬੜਾ ਮੋਟੀਵੇਟ ਹੁੰਦਾ, ਨਹੀਂ ਮੈਂ ਆਹ ਕਰ ਲੈਣਾ। ਹੁਣ ਬਹੁਤ ਸਾਰੇ ਲੋਕਾਂ ਨੇ ਕਹਿਣਾ ਵੀ ਮੈਂ ਅਗਲੇ ਸਾਲ ਸ਼ੇਪ 'ਚ ਆਉਣਾ, ਮੈਂ ਆਹ ਵਾਲਾ ਚੱਲ ਪੈਲਟਨ ਲੈ ਲਈਏ, ਚੱਲ ਆਹ ਵਾਲਾ ਸਾਈਕਲ ਲੈ ਲਈਏ, ਚੱਲ ਆ ਟ੍ਰੈਡਮਿਲ ਲੈ ਲਈਏ, ਚੱਲ ਆ ਜਿਮ ਦਾ ਇਕਵਿਪਮੈਂਟ ਲੈ ਲਈਏ, ਉਹ ਜਾਂ ਮੈਂਬਰਸ਼ਿਪ ਲੈ ਲਈਏ ਜਾਂ ਉਹ ਕੁਛ ਕਰ ਲਈਏ। ਉਹ ਮੋਟੀਵੇਸ਼ਨ ਬਾਅਦ 'ਚ ਵੀਅਰ ਆਊਟ ਹੋ ਜਾਂਦੀ ਹੈ 2 ਦਿਨਾਂ ਬਾਅਦ। ਅੱਜ ਜਦੋਂ ਖਾਣੇ ਪਨੀਰ ਤੇ ਜਦੋਂ ਲੋਕਾਂ ਨੇ ਜਿਹੜਾ ਖਾਣ ਪੀਣ ਵਾਲਾ ਕਰਨਾ, ਉਸ ਤੋਂ ਬਾਅਦ ਜਦੋਂ ਘੂਕੀ ਚੜ੍ਹਨੀ ਆ, ਛੱਡ ਪਰਾ ਯਾਰ ਕੀ ਰੱਖਿਆ ਬੱਲੇ ਬੱਲੇ ਦੇ ਵਿੱਚ। ਉਹ ਮਨੀ ਸਪੈਂਡ ਕਰ ਲਈ ਹੁੰਦੀ ਆ, ਉਹ ਉੱਥੇ ਸਟੱਕ ਹੋ ਜਾਂਦੀ ਆ। ਬਾਅਦ 'ਚ ਉਹਨਾਂ ਦੇ ਤੁਸੀਂ ਤੌਲੀਏ ਲਮਕਾਓ ਜਾਂ ਕੱਪੜੇ ਟੰਗੋ ਜਾਂ ਉਹ ਚੀਜ਼ਾਂ ਜਿਹੜੀਆਂ ਆ ਉਹ ਬੰਦਾ ਕਰ ਲੈਂਦਾ। ਮੈਂ ਬਾਕੀਆਂ ਨੂੰ ਨਹੀਂ ਕਹਿੰਦੇ, ਆਪ ਵੀ ਅਸੀਂ ਸ਼ਿਕਾਰ ਹੋਏ ਆ। ਡਿਸਿਪਲਿਨ ਦੇ ਵਿੱਚ ਇਹ ਫਰਕ ਹੁੰਦਾ, ਜਿੰਨੀ ਦੇਰ ਤੱਕ ਤੁਸੀਂ ਉਸ ਚੀਜ਼ ਦੇ ਵਿੱਚ ਡਿਸਿਪਲਿਨ 'ਚ ਨਹੀਂ ਆ ਨਾ, ਵੀ ਜਦੋਂ ਤੁਹਾਡੀ ਰੂਟੀਨ ਨਹੀਂ ਬਣੀ, ਤੁਸੀਂ ਵਾਕਿਆ ਹੀ ਕਰਨ ਨਹੀਂ ਜਿਹੜਾ ਉਹ ਲੱਗ ਗਏ, ਉਨੀ ਦੇਰ ਤੱਕ ਤੁਸੀਂ ਮੋਟੀਵੇਸ਼ਨ ਦੀ ਆੜ ਦੇ ਵਿੱਚ ਆਪਣੀ ਜਿਹੜੀ ਸਪੈਂਡਿੰਗ ਆ ਉਹ ਨਾ ਕਰ ਲਿਓ। ਬਹੁਤ ਸਾਰੇ ਲੋਕ ਇੱਥੇ ਇੱਦਾਂ ਦੇ ਵੀ ਆ ਹਰਵਿੰਦਰ, ਜਿਨ੍ਹਾਂ ਨੂੰ ਪਰਸਨਲੀ ਅਸੀਂ ਜਾਣਦੇ ਆ। ਜਦੋਂ ਉਹਨਾਂ ਨੇ ਕਹੀਦਾ ਵੀ ਭਾਈ ਇਹ ਤਾਂ ਬਹੁਤ ਮਹਿੰਗਾ ਆ, ਇਹ ਮੈਨੂੰ ਵਾਰਾ ਨਹੀਂ ਖਾਣਾ, ਕਹਿੰਦਾ ਕ੍ਰੈਡਿਟ ਕਾਰਡ ਕਿਸ ਕੰਮ ਨੂੰ, ਉਹ ਚੱਕੋ ਉਹਦੇ ਤੇ। ਇਹ ਬੰਦਾ ਇਦਾਂ ਹੀ ਕ੍ਰੈਡਿਟ ਕਾਰਡ ਦੇ ਡੈਟ ਦੇ ਵਿੱਚ ਫਸ ਜਾਂਦਾ ਆ। ਸੋ ਜੇ ਸੇਲ ਲੱਗੀ ਆ, ਉਹ ਵਾਕਿਆ ਹੀ ਕੰਮ ਦੀ ਚੀਜ਼ ਆ, ਤੁਹਾਨੂੰ ਉਹ ਫਾਇਦੇ ਦੀ ਚੀਜ਼ ਆ, ਤਾਂ ਲੈਣ ਦੀ ਲੋੜ ਆ। ਨਹੀਂ ਤਾਂ ਸੇਲ ਦੀ ਆੜ ਦੇ ਵਿੱਚ ਤਾਂ ਅੱਜ ਕੱਲ੍ਹ ਪੁਰਾਣਾ ਮਾਲ ਹੀ ਕੱਢਿਆ ਜਾਂਦਾ ਆ, ਜਿਹੜਾ ਆਊਟਡੇਟਿਡ ਹੋ ਗਿਆ। ਫਰਮਵੇਅਰ ਦੇ ਤੌਰ ਦੇ ਉੱਤੇ ਵੀ, ਸੌਫਟਵੇਅਰ ਦੇ ਤੌਰ ਦੇ ਉੱਤੇ ਵੀ, ਚਾਹੇ ਉਹ ਹਾਰਡਵੇਅਰ ਦੇ ਵਿੱਚ ਵੀ ਕਿਉਂ ਨਹੀਂ ਚੀਜ਼ਾਂ ਆ, ਜਿਹੜੀਆਂ ਚੀਜ਼ਾਂ ਆਊਟਡੇਟ ਹੋਈਆਂ ਹੁੰਦੀਆਂ ਉਹਨਾਂ ਨੂੰ ਫਿਰ ਹੁੰਦਾ ਧੜਾ ਧੜ ਜਿਹੜਾ ਉਹ ਕੱਢ ਦਿਓ, ਚੱਕ ਦਿਓ, ਤਾਂ ਜੋ ਅਸੀਂ ਨਵਾਂ ਜਿਹੜਾ ਉਹ ਸਮਾਨ ਆ, ਮਾਲ ਜਿਹੜਾ ਉਹ ਲਿਆ ਸਕੀਏ। ਆਪਣੇ ਆਪ ਨੂੰ ਥੋੜਾ ਡਿਸਿਪਲਿਨ ਦੇ ਵਿੱਚ ਨਾ, ਮਨ ਨੂੰ ਜਿਹੜਾ ਉਹ ਠੋਸ ਜਿਹੜਾ ਉਹ ਕਰਨ ਦੀ ਲੋੜ ਹੁੰਦੀ ਆ। ਬਿਲਕੁਲ ਵੀ ਤੁਹਾਨੂੰ ਅਸੀਂ ਸਪੈਂਡ ਕਰਨ ਤੋਂ ਨਹੀਂ ਰੋਕਦੇ, ਸਪੈਂਡ ਜ਼ਰੂਰ ਕਰੋ ਜਿਹੜਾ ਵੀ ਕਰਨਾ ਹੈ, ਪਰ ਮੇਕ ਸ਼ੋਰ ਕਰੋ ਵੀ ਤੁਹਾਡੇ ਲਈ ਐਕਚੁਅਲ 'ਚ ਬੈਨੀਫਿਸ਼ੀਅਲ ਜਿਹੜੀ ਉਹ ਚੀਜ਼ ਇਨਵੈਸਟ ਕਰੋ। ਤੁਸੀਂ ਗ੍ਰੈਟੀਫਿਕੇਸ਼ਨ ਬਹੁਤ ਜ਼ਰੂਰੀ ਆ, ਇਹ ਨਹੀਂ ਵੀ ਅੱਜ ਦਿਮਾਗ 'ਚ ਆਈ ਚੀਜ਼ ਹੁਣੇ ਜਾ ਕੇ ਲੈ ਲਓ, 2-4 ਵਾਰੀ ਸੋਚ ਲਓ। ਠੰਡੇ ਦਿਮਾਗ ਨੂੰ ਸੋਚਣਾ ਹੀ ਕਹਿੰਦੇ ਹੁੰਦੇ ਆ। ਕਿਉਂਕਿ ਰਾਜਕਰਨ, ਮੈਂ ਤੁਹਾਡੀ ਗੱਲ ਇੱਕ ਚੀਜ਼ ਬੜਾ ਇੰਪੋਰਟੈਂਟ ਨੁਕਤਾ ਉਹਦੇ 'ਚ ਇਹ ਹੈ ਕਿ ਕੰਪਨੀਜ਼ ਦੇ ਵਿੱਚ ਜਿਹੜੇ ਮਾਰਕੀਟਿੰਗ ਦੇ ਬਜਟ ਬਹੁਤ ਜ਼ਿਆਦਾ ਹੁੰਦੇ ਆ, ਤੇ ਬਜਟ ਦੇ ਵਿੱਚ ਉਹਨਾਂ ਦੇ ਬਿਹੇਵੀਅਰਲ PhDs ਜਿਨ੍ਹਾਂ ਕੀਤੀਆਂ ਹੁੰਦੀਆਂ ਲੋਕ, ਉਹਨਾਂ ਨੂੰ ਬਿਠਾਇਆ ਹੁੰਦਾ ਇਸ ਕੰਮ ਦੇ ਲਈ ਵੀ ਜਿਹੜਾ ਸਮਾਨ ਉਹਨਾਂ ਨੂੰ ਕਿੱਦਾਂ ਪ੍ਰੋਪੇਗੇਟ ਕਰਨਾ ਹੈ। ਤੁਸੀਂ, ਮੈਂ ਥੋੜੇ ਦਿਨ ਪਹਿਲੇ ਪੜ੍ਹਦਾ ਸੀ ਕਿ ਉਹਦੇ 'ਚ 10 ਚੀਜ਼ਾਂ ਸੀ ਇੰਟਰਨੈਟ ਦੇ ਉੱਤੇ ਜਿਹੜੀ ਮਿਲਦੀ, ਜਿਹੜੀ ਕਿ ਬਿਲਕੁਲ ਹੀ ਝੂਠ ਹੁੰਦਾ। ਉਹ ਇਹ ਆ ਕਿ ਜਿਹੜੇ ਦਵਾਈਆਂ ਦੀ ਜਦੋਂ ਤੁਸੀਂ ਐਡਵਰਟੀਜ਼ਮੈਂਟ ਦੇਖੋਗੇ, ਉਹਦੇ ਵਿੱਚ ਇਹ ਦੇਖੋਗੇ ਕਿ ਲੋਕੀ ਹਾਈਪ ਕਰਦੇ ਆ, ਪਿੱਛੇ ਚੱਲਣ ਦੀ ਹੁੰਦੀ। ਖਿਡੌਣੇ ਦੀ ਐਡਵਰਟੀਜ਼ਮੈਂਟ ਦੇਖੋਗੇ ਕਿ ਖਿਡੌਣੇ ਨੂੰ ਲੈ ਕੇ ਨਿਆਣਾ ਜਿਹੜਾ ਬੜਾ ਖੁਸ਼ ਆ ਜੀ, ਹੈ ਨਾ। ਸੋ ਹੋਰ ਵੀ ਇੱਦਾਂ ਦੀ ਕੁਝ ਚੀਜ਼ਾਂ ਹੈਗੀਆਂ ਸੀ, ਇਹ ਜਿਹੜੀ ਚੀਜ਼ਾਂ ਤੁਹਾਡੇ ਦਿਮਾਗ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਅਸਰ ਪਾਉਣ ਦੇ ਲਈ ਆ, ਅਸਰ ਪੈਂਦਾ ਆ ਤੇ ਤੁਸੀਂ ਬਾਏ ਕਰਦੇ ਆ। ਸੋ ਇਹ ਬਾਇੰਗ ਵਾਲੀ ਜਿਹੜੀ ਇੱਕ ਕਹਿ ਲਓ ਵੀ ਚੱਕਰਵਿਊ ਦੇ ਵਿੱਚੋਂ ਤੋੜ ਕੇ ਆਪਣੇ ਆਪ ਨੂੰ ਜਿੰਨਾ ਬਚਾ ਹੋਇਆ ਨਿਕਲਣਾ ਜਿਹੜਾ ਉਹ ਪੈਣਾ ਆ ਜੀ। ਸੋ ਇਹਦੇ ਵਿੱਚ ਇਹ ਵੀ ਹੈ ਨਾ ਕਿ ਨਵੇਂ ਸਾਲ ਦੇ ਵਿੱਚ ਚਲੋ ਹੁਣ ਸਪੈਂਡਿੰਗ ਸੀਜ਼ਨ ਆ ਰਿਹਾ, ਕਾਫੀ ਜਿਹੜੀ ਮੈਨੂੰ ਆਪਾਂ ਗੱਲ ਕੀਤੀ, ਸ਼ਾਇਦ ਮੈਂ ਗਲਤ ਨਾ ਹੋਵਾਂ, ਤੇ 35 ਤੋਂ 40% ਜਿਹੜਾ ਪੂਰੇ ਸਾਲ ਦੀ ਜਿਹੜੀ ਸਪੈਂਡਿੰਗ ਉਹ ਇਹਨਾਂ ਦਿਨਾਂ ਦੇ ਵਿੱਚ ਹੁੰਦੀ ਆ, 2 ਮਹੀਨੇ ਵਿੱਚ।
ਤੇ ਉਹਦੇ ਵਿੱਚ ਜਿਹੜੀ ਸਾਰਿਆਂ ਦਾ ਜੋੜ ਲੱਗਾ ਹੁੰਦਾ ਕਿ ਵੱਧ ਤੋਂ ਵੱਧ ਪੈਸੇ ਜਿਹੜੇ ਤੁਹਾਡੀ ਜੇਬ ਚੋਂ ਕਢਾਉਣੇ ਆ, ਤੇ ਉਹਦਾ ਆਪਾਂ ਇਹ ਦੇਖਦੇ ਆ ਕਿ ਨਵੇਂ ਸਾਲ ਜਦੋਂ ਸਾਲ ਦਾ ਪਹਿਲਾ ਵੀਕ ਹੁੰਦਾ ਨਵੇਂ ਸਾਲ ਦਾ, ਤੇ ਉਹਦੇ ਵਿੱਚ ਮੈਜੋਰਿਟੀ ਲੋਕ ਅਮਰੀਕਨਸ ਖਾਸ ਤੌਰ ਦੇ ਉੱਤੇ ਉਹ ਬੈਂਕਰਪਟ ਹੋਏ ਹੁੰਦੇ ਆ। ਆਲਮੋਸਟ 75% ਤੋਂ ਆਲਮੋਸਟ 80% ਦੇ ਦਰਮਿਆਨ ਜਿਹੜੇ ਲੋਕ ਹੁੰਦੇ ਆ, ਆਪਾਂ ਡੇਟਾ ਆਪਣੇ ਟਾਕ ਸ਼ੋ ਵਿੱਚ ਸ਼ੇਅਰ ਕੀਤਾ ਸੀ ਕੁਝ ਮਹੀਨੇ ਪਹਿਲਾਂ, ਕਿ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਆਪਾਂ ਓਵਰਸਪੈਂਡ ਕਰ ਨਾ, ਇਟਸ ਅ ਬਿਗ ਨੰਬਰ। ਉਹ ਆਪਣੇ ਡੇਟਾ ਨੂੰ ਦੇਖਦੇ ਵੀ ਇੰਨਾ ਸਾਡੇ ਹੈ ਨਹੀਂ ਸੀ, ਕਿਤੋਂ ਅਸੀਂ ਬਾਹਰ ਜਾ ਕੇ ਖਰਚਾ ਕੀਤਾ। ਸੋ ਆਹ ਟਾਈਮ ਆ ਉਹਨੂੰ ਸੋਚਣ ਦਾ, ਉਸ ਸੀਜ਼ਨ ਵਿੱਚ ਅਸੀਂ ਚੱਲੇ ਆ। ਸੋ ਇਹ ਸਾਰੀ ਚੀਜ਼ਾਂ ਧਿਆਨ ਵਿੱਚ ਰੱਖੋ, ਬਚ ਕੇ ਮੋੜ ਤੋਂ ਜਰਾ ਬਚ ਕੇ ਮੋੜ ਤੋਂ ਖਰਚੇ ਦੇ ਉੱਤੇ ਕੰਟਰੋਲ ਆਪ ਹੀ ਕਰਨਾ ਹੈ। ਤੇ ਅਦਰਵਾਈਜ਼ ਉਹਨਾਂ ਨੂੰ ਤਾਂ ਕੰਪਨੀਆਂ ਨੂੰ ਤਾਂ ਫਾਇਦਾ ਹੀ ਫਾਇਦਾ, ਦੇ ਡੋਂਟ ਕੇਅਰ। ਉਹਨਾਂ ਦੇ ਲਈ ਸਿਰਫ ਪ੍ਰੋਫਿਟ ਹੀ ਇੱਕ ਜਿਹੜੀ ਉਹ ਚੀਜ਼ ਹੁੰਦੀ ਆ, ਉਹ ਉਹਨਾਂ ਦੇ ਲਈ ਤੁਸੀਂ ਇੱਕ ਟੂਲ ਆ, ਤੇ ਉਹਨਾਂ ਨੇ ਤੁਹਾਨੂੰ ਵਰਤਣਾ, ਤੁਹਾਡੇ ਡਾਲਰ ਜਿਹੜੇ ਉਹਨਾਂ ਨੇ ਘਟਾਉਣੇ ਆ। ਤੇ ਤੁਸੀਂ ਜਿਹੜਾ ਹਿਸਾਬ ਦੇ ਨਾਲ ਇੱਥੇ ਇਹ ਕਹੂੰਗਾ ਵੀ ਜਿੱਦਾਂ ਪੰਜਾਬੀ ਰੇਡੀਓ USA ਆ, ਕਮਿਊਨਿਟੀ ਰੇਡੀਓ ਆ, ਕਮਿਊਨਿਟੀ ਦੇ ਲਈ ਰੇਡੀਓ ਆ, ਇਹਦੀ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ, ਇਹਦੇ ਲਈ ਤੁਸੀਂ ਡੋਨੇਸ਼ਨਸ ਮੰਥਲੀ ਲਾਉਣਾ ਚਾਹੁੰਦੇ ਆ, ਸਾਲ ਬਾਅਦ ਕਰਨਾ ਚਾਹੁੰਦੇ ਆ, ਕੋਈ ਰੇਡੀਓ ਸੈੱਟ ਕਿਸੇ ਨੂੰ ਬਾਏ ਕਰਕੇ ਦੇਣਾ ਚਾਹੁੰਦੇ ਆ, ਇਹ ਵਨ ਟਾਈਮ ਥਿੰਗ ਆ। ਜੇ ਇੱਦਾਂ ਦੀ ਚੀਜ਼ ਕਰਨੀ ਆ, ਇਹ ਜਿੱਦਾਂ ਬਲੈਕ ਫਰਾਈਡੇ ਦੇ ਉੱਤੇ, ਨਵੇਂ ਸਾਲ ਦੇ ਉੱਤੇ, ਕ੍ਰਿਸਮਸ ਦੇ ਉੱਤੇ, ਇੱਕ ਦੂਜੇ ਨੂੰ ਤੁਸੀਂ ਇਹਦਾ ਵੀ ਗਿਫਟ ਜਿਹੜਾ ਉਹ ਜ਼ਰੂਰ ਦੇ ਸਕਦੇ ਹੋ। ਉਹਦਾ ਅੱਜ ਕੱਲ੍ਹ ਇਨਵੈਸਟਮੈਂਟ ਹੋ ਗਈ ਨਾ, ਜਿਹੜੇ ਪਹਿਲਾਂ ਜਿੱਦਾਂ ਤੁਸੀਂ ਗੱਲ ਕੀਤੀ, ਆਪਣੇ ਇਨਵੈਸਟਮੈਂਟ ਕਰਦੇ ਹੋ ਆਪਣੀ ਕਮਿਊਨਿਟੀ ਦੇ ਵਿੱਚ ਇਨਵੈਸਟਮੈਂਟ ਆ ਬੇਸਿਕਲੀ। ਸੋ ਜ਼ਰੂਰ ਸੋਚਿਓ ਇਸ ਦੇ ਬਾਰੇ ਵੀ। ਜੇ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ, punjabiradiousa.com/donate ਦੇ ਉੱਤੇ ਵੀ ਤੁਸੀਂ ਜਿਹੜਾ ਉੱਥੇ ਜਾ ਸਕਦੇ ਆ। ਮਿਹਰਬਾਨੀ, ਧੰਨਵਾਦ ਹਰਵਿੰਦਰ। ਮਿਲਦੇ ਆ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਛੁੱਟੀਆਂ ਇੰਜੋਏ ਕਰੋ, ਨਿਆਣਿਆਂ ਦੇ ਨਾਲ ਟਾਈਮ ਸਪੈਂਡ ਕਰੋ, ਖੇਡੋ ਤੇ ਘੁੰਮੋ ਫਿਰੋ, ਤੇ ਜਰਾ ਹਿਸਾਬ ਦੇ ਨਾਲ ਸ਼ਾਪਿੰਗ ਦੇ ਉੱਤੇ ਨੱਥ ਪਾ ਕੇ। ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ, ਧੰਨਵਾਦ।